ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਰਮਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਜੂਨ ਦੀ 28 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ, ਕਮਲਜੀਤ ਸਿੰਘ ਬੰਗੜ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਲਖਵੀਰ ਸਿੰਘ ਸਮਰਾ ਟੈਕਸਸ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ। ਮੋਹਨ ਚੀਮਾ ਹੋਣਾ ਨੂੰ 5599052575 559-905-2575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ ਕਰੋ। ਨੰਬਰ 4159090503 4159090503 ਅਤੇ ਵੁੱਡਲੈਂਡ ਦੇ ਵਿੱਚ ਖੁੱਲੀ ਡੁੱਲੀ ਟਰੱਕ ਪਾਰਕਿੰਗ ਅਵੇਲੇਬਲ ਆ। 597 ਨਾਰਥ ਈਸਟ ਸਟਰੀਟ ਵੁੱਡਲੈਂਡ, I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਵੀ ਪੁਖਤਾ ਪ੍ਰਬੰਧ ਆ। ਹੋਰ ਜਾਣਕਾਰੀ ਲਈ ਕਾਲ 9163969085 916-396-9085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਸਰਫਸਾਈਡ ਟਾਊਨ ਜਿਹੜਾ ਫਲੋਰੀਡਾ ਦੇ ਵਿੱਚ ਹੈਗਾ, ਜਿੱਥੇ ਇੱਕ ਬਿਲਡਿੰਗ 12 ਸਟੋਰੀ ਬਿਲਡਿੰਗ ਜਿਹੜੀ ਜਿਹਦੇ ਵਿੱਚ ਕੰਡੋਮੀਨੀਅਮ ਯੂਨਿਟ ਸੀਗੇ ਸਮੁੰਦਰ ਦੇ ਕੰਢੇ 'ਤੇ ਉਹ ਕਲੈਪਸ ਕਰ ਗਈ ਸੀ, ਜਿਹਦੇ ਨਾਲ ਹੁਣ ਤੱਕ 9 ਲੋਕਾਂ ਦੀਆਂ ਮੌਤਾਂ ਕਨਫਰਮ ਹੋ ਚੁੱਕੀਆਂ ਹੈਗੀਆਂ। 152 ਜਿਹੜੇ ਆ ਸਟਿਲ ਅਨਅਕਾਊਂਟਡ ਫੋਰ ਆ। ਸੋ ਹੁਣ ਜਿਹੜੇ ਲੋਕ ਆ ਜਿਨ੍ਹਾਂ ਦੇ ਰਿਸ਼ਤੇਦਾਰ ਉਸ ਬਿਲਡਿੰਗਸ ਦੇ ਵਿੱਚ ਰਹਿੰਦੇ ਸੀ ਉਹ ਹੁਣ ਕਾਫੀ ਮਾਯੂਸ ਫੀਲ ਕਰ ਰਹੇ ਆ। ਕਹਿੰਦੇ ਵੀ ਲੱਗਦਾ ਨਹੀਂ ਹੁਣ ਇੰਨੇ ਦਿਨ ਹੋ ਗਏ ਹੈਗੇ ਉਹਦੇ ਵਿੱਚੋਂ ਕੋਈ ਜੀਂਦਾ ਬਚੂਗਾ। ਬਹੁਤ ਸਾਰੇ ਲੋਕ ਪੋਰਟੋ ਰੀਕੋ ਔਰ ਵੱਖ-ਵੱਖ ਸਾਊਥ ਅਮਰੀਕਾ ਦੀ ਜਿਹੜੀ ਮੁਲਕ ਹੈਗੇ ਆ ਉਹਨਾਂ ਤੋਂ ਰਹਿੰਦੇ ਸੀ। ਇਹ ਵੀ ਖਬਰ ਆ ਰਹੀ ਵੀ ਇੱਕ ਜਿਊਜ਼ ਵੀ ਉੱਥੇ ਕਾਫੀ ਜਿਹੜੇ ਆਰਥੋਡਾਕਸ ਜਿਊਜ਼ ਆ ਉਸ ਬਿਲਡਿੰਗ ਦੇ ਵਿੱਚ ਰਹਿੰਦੇ ਸੀ। ਇੱਕ ਫੈਮਿਲੀ ਜਿਹੜੀ ਆ ਉਹਨਾਂ ਦੀ 3 ਜਨਰੇਸ਼ਨ ਜਿਹੜੀਆਂ ਕਹਿੰਦੇ ਵੀ ਇਹਦੇ ਵਿੱਚ ਦੱਬੀਆਂ ਗਈਆਂ। ਬਹੁਤ ਹੀ ਦਰਦਨਾਕ ਜਿਹੜਾ ਮਾਹੌਲ ਉੱਥੇ ਦਾ ਹੈਗਾ। ਛੋਟਾ ਜਿਹਾ ਟਾਊਨ ਹੈਗਾ ਸਰਫਸਾਈਡ ਫਲੋਰੀਡਾ ਦੇ ਵਿੱਚ। ਸੋ ਹੁਣ ਇਹ ਪੂਰੀ ਦੁਨੀਆ ਦੀਆਂ ਜਿਹੜੀਆਂ ਨਿਊਜ਼ ਦੀਆਂ ਸੁਰਖੀਆਂ ਆ ਉਹਦੇ ਵਿੱਚ ਜਿਹੜਾ ਛਾਇਆ ਪਿਆ ਹੈਗਾ ਆ। ਸੋ ਜਿਹੜੀ ਫੈਡਰਲ ਗਵਰਨਮੈਂਟ ਆ, ਸਟੇਟ ਗਵਰਨਮੈਂਟ ਆ, ਪੂਰੇ ਜ਼ੋਰਾਂ ਸ਼ੋਰਾਂ ਨਾਲ ਕੋਸ਼ਿਸ਼ ਤਾਂ ਕਰ ਰਹੀ ਹੈਗੀ ਆ ਉੱਥੋਂ ਕੱਢਣ ਦੀ, ਪਰ ਹਜੇ ਤੱਕ ਕੋਈ ਪੋਜ਼ੀਟਿਵ ਰਿਜ਼ਲਟ ਜਿਹੜੇ ਨਹੀਂ ਆ ਰਹੇ ਹੈਗੇ। ਜੀ ਬਿਲਕੁਲ। 80 ਤੋਂ ਵੱਧ ਜਿਹੜੇ ਰੈਸਕਿਊਅਰਸ ਆ ਉਹ ਇੱਕੋ ਟਾਈਮ ਦੇ ਉੱਤੇ ਇਕੱਠੇ ਜਿਹੜੇ ਆ ਇਹ ਮਲਬੇ ਦੇ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਜਿਹੜੇ ਉਹ ਲੱਗੇ ਆ। ਜਿੱਦਾਂ ਆਪਾਂ ਪਿਛਲੇ ਵੀ ਕਿਹਾ ਸੀ, ਜਿਉਂ-ਜਿਉਂ ਦਿਨ ਵੱਧਦੇ ਜਾਂਦੇ ਆ ਬਚਣ ਵਾਲਿਆਂ ਦੀ ਜਿਹੜੀ ਸੰਭਾਵਨਾ ਹੈ ਉਹ ਥੋੜ੍ਹੀ ਘੱਟ ਜਾਂਦੀ ਆ। ਪਰ ਚਲੋ ਇਹ ਉਮੀਦ ਲਾਈ ਬੈਠੇ, ਆਸ ਲਾਈ ਬੈਠੇ। ਆਪਾਂ ਉਮੀਦ ਕਰਦੇ ਹਾਂ ਵੀ ਵਿੱਚ ਜ਼ਰੂਰ ਕੋਈ ਨਾ ਕੋਈ ਜਿਹੜੇ ਆ ਉਹ ਜ਼ਰੂਰ ਵੱਧ ਤੋਂ ਵੱਧ ਬਚੇ ਹੋਏ ਨਿਕਲਣ। ਪਰ ਜੋ ਇਸ ਟਾਈਮ ਲੱਗ ਰਿਹਾ ਆ ਇਟਸ ਨਾਟ ਗੁੱਡ। ਇਹ ਸਥਿਤੀ ਜਿਹੜੀ ਕੋਈ ਬਹੁਤੀ ਚੰਗੀ ਜਿਹੜੀ ਨਜ਼ਰ ਨਹੀਂ ਆ ਰਹੀ। ਬੀਤੇ ਵੀਕਐਂਡ ਦੇ ਉੱਤੇ ਜਿਹੜੀ ਇੱਕ ਹੋਰ ਰਿਪੋਰਟ ਜਿਹੜੀ ਹਰਜੋਤ ਸਿੰਘ ਜੀ ਸਾਹਮਣੇ ਆਈ ਸੀ, ਜਿਸ ਦੇ ਵਿੱਚ ਇਹ ਜ਼ਿਕਰ ਆਇਆ ਸੀ ਵੀ 2 ਵਰ੍ਹੇ ਪਹਿਲਾਂ ਵੀ ਇੱਕ ਜਿਹੜੇ ਇਸ ਦੇ ਵਿੱਚ ਵੱਡਾ ਫਾਲਟ ਇਸ ਬਿਲਡਿੰਗ ਦੇ ਵਿੱਚ ਸੀਗਾ। ਇੰਜੀਨੀਅਰਿੰਗ ਜਦੋਂ ਇਸ ਦਾ ਸਰਵੇ ਕੀਤਾ ਗਿਆ ਸੀਗਾ ਵੀ ਇਸ ਦੇ ਕੁਛ ਨਾ ਕੁਛ ਠੀਕ ਕਰਨ ਵਾਲਾ ਜਿਹੜਾ ਇਸ ਦੇ ਵਿੱਚ ਪਿਆ ਸੀਗਾ। ਸੋ ਇਹ ਵੀ ਹੁਣ ਚੀਜ਼ ਸਾਹਮਣੇ ਆਈ ਆ। ਲਾਸਟ ਟਾਈਮ ਵੀ ਆਪਾਂ ਦੱਸਿਆ ਸੀਗਾ ਵੀ ਇਹ ਜਿਹੜੇ ਕਾਂਡੋ ਓਨਰਸ ਆ ਇਹ ਹੁਣ ਉੱਥੋਂ ਦੀ ਐਸੋਸੀਏਸ਼ਨ ਆ ਉਸ ਨੂੰ ਜਿਹੜਾ ਹੈ ਉਹਨਾਂ ਦੇ ਖਿਲਾਫ ਜਿਹੜਾ ਲਾ ਸੂਟ ਆ ਉਹ ਫਾਈਲ
ਕਰਨ ਜਾ ਰਹੇ ਹੈਗੇ ਆ। ਸੋ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਬਿਲਡਿੰਗਸ ਜੇ ਉਹਨਾਂ ਦੀ ਕੋਈ ਇੱਦਾਂ ਦੀ ਸਥਿਤੀ ਆ, ਐਟਲੀਸਟ ਉਹਨਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੱਸ ਤਾਂ ਦਿੱਤਾ ਜਾਵੇ ਵੀ ਇਹ ਰਹਿਣ ਦੇ ਲਈ ਜਿਹੜੀ ਉਹ ਠੀਕ ਨਹੀਂ ਹੈਗੀ, ਵੀ ਉਹ ਆਪਣਾ ਕੋਈ ਹੋਰ ਪ੍ਰਬੰਧ ਕਰ ਸਕਣ। ਨਹੀਂ ਤਾਂ ਵਿਚਾਰੇ ਦੇਖੋ ਸੁੱਤੇ ਪਏ ਸੀ, ਸੁੱਤੇ ਹੀ ਸੁੱਤੇ ਜਿਹੜੇ ਆ ਉਹ ਰਹਿ ਗਏ ਹੈਗੇ ਆ। ਸੋ ਇਹ ਹੋਰ ਵੀ ਜਿਹੜਾ ਆ ਉੱਥੋਂ ਜਿਉਂ-ਜਿਉਂ ਦਿਨ ਬੀਤਦੇ ਜਾਣਗੇ ਤਾਂ ਮੰਜ਼ਰ ਜਿਹੜਾ ਆ ਉਹ ਬੈਡ ਬਣਦਾ ਜਾ ਸਕਦਾ ਆ। ਜੀ ਜੀ ਅਗਲੀ ਖਬਰ, ਸੁਪਰੀਮ ਕੋਰਟ ਨੇ ਅੱਜ ਡਿਸੀਜਨ ਜਿਹੜਾ ਆ ਟਰਾਂਸਜੈਂਡਰ ਬਾਥਰੂਮ ਕੇਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਇਹ ਜਿਹੜਾ ਕੇਸ ਆ ਇਸ ਨੂੰ ਨਹੀਂ ਸੁਣਾਂਗੇ। ਸੋ LGBT ਜਿਹੜੀ ਕਮਿਊਨਿਟੀ ਆ ਉਹ ਇਸ ਨੂੰ ਜਿਹੜੀ ਹੈ ਇੱਕ ਤਰ੍ਹਾਂ ਦੇ ਨਾਲ ਵਿਕਟਰੀ ਲੈ ਰਹੀ ਹੈਗੀ ਆ। ਹਾਈ ਕੋਰਟ ਦੇ ਵਿੱਚ ਜਿਹੜਾ ਇਹ ਕੇਸ ਚੱਲ ਰਿਹਾ ਸੀ, ਗੈਬਨ ਗ੍ਰਿਮ ਨਾਮ ਦੀ ਇਹ ਪਹਿਲਾਂ ਐਜ਼ ਏ ਬੱਚੀ ਪੈਦਾ ਹੋਈ ਸੀ, ਲੇਟਰ ਔਨ ਸਕੂਲ ਦੇ ਵਿੱਚ ਉਸਨੇ ਜਿਹੜੇ ਆ ਆਪਣੇ ਆਪ ਨੂੰ ਬੰਦਾ ਫੀਲ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦਾ ਕੇਸ ਜਿਹੜਾ ਸੀ ਉਹ ਕਹਿੰਦੇ ਵੀ ਮੈਂ ਜਿਹੜਾ ਬੱਚਿਆਂ ਵਾਲਾ ਜਿਹੜਾ ਮੁੰਡਿਆਂ ਵਾਲਾ ਬਾਥਰੂਮ ਆ ਉਸ ਨੂੰ ਯੂਜ਼ ਕਰਨਾ, ਪਰ ਸਕੂਲ ਵਾਲੇ ਕਹਿੰਦੇ ਸੀ ਵੀ ਤੂੰ ਨਹੀਂ ਯੂਜ਼ ਕਰ ਸਕਦੀ। ਸੋ ਇਹ ਕੇਸ ਸੀਗਾ ਗੈਬਨ ਗ੍ਰਿਮ ਤੇ ਸਕੂਲ ਬੋਰਡ ਆਫ ਜਿਹੜਾ ਗਲੋਸੈਸਟਰ ਕਾਉਂਟੀ ਵਰਜੀਨੀਆ ਦੇ ਵਿੱਚ। ਪਰ ਸੁਪਰੀਮ ਕੋਰਟ ਦੇ ਜਿਹੜੇ ਦੋ ਕੰਜ਼ਰਵੇਟਿਵ ਜਸਟਿਸਿਸ ਹੈਗੇ ਆ, ਕਲੈਰੈਂਸ ਥਾਮਸ ਤੇ ਸੈਮੂਅਲ ਅਲੀਟੋ, ਉਹਨਾਂ ਨੇ ਕਿਹਾ ਸੀ ਵੀ ਅਸੀਂ ਕੇਸ ਸੁਣ ਲਾਂਗੇ, ਪਰ ਮੈਜੋਰਟੀ ਦੇ ਵਿੱਚ ਜਿਹੜਾ ਇਹ ਕੇਸ ਆ ਇਸ ਨੂੰ ਵਾਪਸ ਕਰ ਦਿੱਤਾ ਗਿਆ ਤੇ ਸੁਪਰੀਮ ਕੋਰਟ ਕਹਿੰਦੀ ਆ ਵੀ ਅਸੀਂ ਇਸ ਕੇਸ ਦੀ ਸੁਣਵਾਈ ਨਹੀਂ ਕਰਨੀ ਹੈ। ਜੀ ਸੋ ਬੇਸਿਕਲੀ ਉਹ ਹੁਣ ਜੋ ਪਹਿਲਾਂ ਡਿਸੀਜਨ ਸੀਗਾ ਜਿਸ ਦੇ ਵਿੱਚ ਇਸ ਟਰਾਂਸਜੈਂਡਰ ਸਟੂਡੈਂਟ ਨੂੰ ਉਹ ਜਿਹੜਾ ਗੁਸਲਖਾਨਾ ਵਰਤਣ ਦੇ ਲਈ ਜੋ ਆਪਣੇ ਆਪ ਨੂੰ ਜਿਹੜਾ ਉਹ ਜੈਂਡਰ ਸਮਝਦਾ ਆ ਉਹ ਵਰਤ ਸਕਦੇ ਆ। ਸੋ ਉਸ ਦੇ ਲਈ ਜਿਹੜਾ ਉਹੀ ਫੈਸਲਾ ਜਿਹੜਾ ਉਹ ਬਰਕਰਾਰ ਰਹੇਗਾ। ਸੋ ਟਾਈਟਲ 9 ਦੇ ਅਧੀਨ ਇਹ ਜਿਹੜਾ ਕਹਿੰਦੇ ਸਕੋਪ ਆ ਇਸ ਕੇਸ ਦਾ ਜਿਹੜਾ ਉਹ ਦੇਖਿਆ ਗਿਆ ਸੀ, ਜਿਸ ਦੇ ਵਿੱਚ ਕਹਿੰਦੇ ਸਕੂਲਸ ਕਿਸੇ ਵੀ ਵਿਦਿਆਰਥੀ ਦੇ ਨਾਲ ਔਨ ਬੇਸਿਸ ਆਫ ਸੈਕਸ ਜਿਹੜਾ ਡਿਸਕ੍ਰਿਮੀਨੇਸ਼ਨ ਜਿਹੜੀ ਆ ਉਹ ਨਹੀਂ ਜਿਹੜਾ ਉਹ ਕਰ ਸਕਦਾ। ਸੋ LGBTQ ਵਾਲੇ ਕਹਿੰਦੇ ਆ ਵੀ ਸਾਡੇ ਲਈ ਇਹ ਕੇਸ ਇੱਕ ਵੱਡੀ ਜਿੱਤ ਦੇ ਵਜੋਂ ਜਿਹੜਾ ਉਹ ਦੇਖਿਆ ਜਾ ਰਿਹਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡੈਲਟਾ ਵੇਰੀਐਂਟ ਨੇ ਇੱਕ ਵਾਰੀ ਫੇਰ ਦੁਨੀਆ ਭਰ ਦੇ ਵਿੱਚ ਜਿਹੜਾ ਕਹਿ ਲਓ ਵੀ ਭੱਜਦੜ ਜਿਹੜੀ ਉਹ ਫੇਰ ਮਚਾ ਦਿੱਤੀ ਆ। ਹਾਂਗਕਾਂਗ ਨੇ ਸਾਰੀਆਂ ਹੀ ਫਲਾਈਟਸ UK ਤੋਂ ਇੱਕ ਵਾਰੀ ਫੇਰ ਜਿਹੜੀਆਂ ਉਹ ਬੈਨ ਕਰ ਦਿੱਤੀਆਂ, ਰੋਕ ਜਿਹੜੀ ਉਹ ਲਾ ਦਿੱਤੀ ਆ। ਤੇ ਨਾਲ ਹੀ ਉਹਨਾਂ ਨੇ ਕਿਉਂਕਿ ਜਿਹੜਾ ਬ੍ਰਿਟੇਨ ਆ ਉਹਨਾਂ ਨੇ ਆਲਰੇਡੀ ਡੈਲਟਾ ਵੇਰੀਐਂਟ ਨੂੰ ਐਕਸਟ੍ਰੀਮਲੀ ਹਾਈ ਰਿਸਕ ਜਿਹੜਾ ਗਰਦਾਰ ਦਿੱਤਾ ਆ। ਆਲਰੇਡੀ ਇਸ ਵੇਰੀਐਂਟ ਦੇ ਵਿੱਚ ਵੀ ਮਿਊਟੇਸ਼ਨ ਹੋ ਕੇ ਡੈਲਟਾ ਪਲੱਸ ਵੇਰੀਐਂਟ ਜਿਹੜਾ ਇੱਕ ਹੋਰ ਬਣ ਚੁੱਕਾ ਹੋਇਆ ਆ। ਸੋ ਬਹੁਤ ਸਾਰੇ ਜਿਹੜੇ ਨਵੇਂ ਕੇਸ ਜਿਹੜੇ ਆ ਰਹੇ ਉਹਨਾਂ ਵਿੱਚ ਮੈਜੋਰਟੀ ਇਸ ਵੇਰੀਐਂਟ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਹੈਗੇ। ਆਪਣੇ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਜਿਹੜਾ ਓਨਟੇਰੀਓ ਹੈਗਾ ਆ ਉੱਥੇ ਵੀ ਜਿਹੜੇ ਨਵੇਂ ਮਾਮਲੇ ਕਹਿੰਦੇ ਆ ਰਹੇ ਉਹਨਾਂ ਵਿੱਚੋਂ 70% ਇਹ ਜਿਹੜਾ ਭਾਰਤ ਵਿੱਚ ਕਹਿਰ ਮਚਾਉਣ ਵਾਲਾ ਡੈਲਟਾ ਵੇਰੀਐਂਟ ਸੀਗਾ ਉਸ ਦੇ ਜਿਹੜੇ ਉੱਥੇ ਦੇਖੇ ਜਾ ਰਹੇ ਹੈਗੇ ਆ। ਸੋ ਇਹ ਉੱਥੇ ਬਹੁਤ ਸਾਰੇ ਲੋਕ ਇਸ ਦੇ ਭੇਂਟ ਜਿਹੜੇ ਉਹ ਚੜ੍ਹ ਰਹੇ ਨੇ। ਸੋ ਨੋ ਡਾਊਟ ਆਪਾਂ ਦੇਖ ਰਹੇ ਹਾਂ ਵੀ ਸਾਰੇ ਪਾਸੇ ਰਿਸਟ੍ਰਿਕਸ਼ਨਸ ਜਿਹੜੀਆਂ ਆ ਉਹ ਘਟ ਰਹੀਆਂ ਨੇ ਜਾਂ ਤਕਰੀਬਨ ਉੱਠ ਗਈਆਂ ਨੇ। ਸੋ ਉਸ ਦੇ ਬਾਵਜੂਦ ਵੀ ਜਿਹੜਾ ਆਪਾਂ ਨੂੰ ਜ਼ਿਆਦਾ ਧਿਆਨ ਰੱਖਣ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਜਿਨ੍ਹਾਂ ਨੇ ਵੈਕਸੀਨ ਵੀ ਲਵਾਇਆ ਆ ਉਹਨਾਂ ਦੇ ਪ੍ਰਤੀ ਇਹ ਐਫੀਕੇਸੀ ਇਸ ਦੀ ਦੱਸੀ ਜ਼ਰੂਰ ਜਾਂਦੀ ਆ, ਪਰ ਜਿਉਂ-ਜਿਉਂ ਇਹ ਵਾਇਰਸ ਮਿਊਟੇਟ ਹੋਈ ਜਾ ਰਿਹਾ ਆ ਅੱਗੇ ਤੋਂ ਅੱਗੇ ਜਿਹੜਾ ਉਹ ਆਪਣਾ ਰੂਪ ਬਦਲਦਾ ਜਿਹੜਾ ਉਹ ਜਾ ਰਿਹਾ ਆ ਤੇ ਇਹ ਵੀ ਸਮਾਂ ਆ ਸਕਦਾ ਵੀ ਉਹ ਜਿਹੜੀਆਂ ਵੈਕਸੀਨਸ ਮੇ ਵੀ ਉਹ ਅਜਿਹੇ ਮਿਊਟੇਟਿਡ ਵਾਇਰਸ ਦੇ ਮੂਹਰੇ ਕਾਰਗਰ ਜਿਹੜੀਆਂ ਬਹੁਤੀਆਂ ਸਾਬਤ ਨਾ ਹੋ ਸਕਣ। ਸੋ ਉੱਦਾਂ ਦੀ ਸਥਿਤੀ ਬਣਨ ਤੋਂ ਪਹਿਲਾਂ ਸਾਰਿਆਂ ਨੂੰ ਆਪਾਂ ਇਹੀ ਬੇਨਤੀ ਜਿਹੜੀ ਉਹ ਕਰਦੇ ਹਾਂ ਵੀ ਜ਼ਰੂਰ ਵੱਧ ਤੋਂ ਵੱਧ ਜਿਹੜਾ ਉਹ ਖਿਆਲ ਰੱਖੋ। ਪ੍ਰੀਕਾਸ਼ਨਸ, ਹਾਈਜੀਨ, ਉਹ ਸਾਰੀਆਂ ਚੀਜ਼ਾਂ ਦਾ ਜਿਹੜਾ ਦੁਬਾਰੇ ਜਿਹੜਾ ਉਹ ਜ਼ਰੂਰ ਉੱਦਾਂ ਹੀ ਜਿਹੜਾ ਉਹ ਧਿਆਨ ਰੱਖਿਆ ਜਾਵੇ। ਇੱਕ ਵਾਰੀ ਫਿਰ ਖਾਸ ਕਰਕੇ ਆਪਣੇ ਲੋਕਾਂ ਨੇ ਵੀ ਢਿੱਲ ਜਿਹੜੀ ਬਹੁਤ ਵਰਤਾਣੀ ਸ਼ੁਰੂ ਕਰ ਦਿੱਤੀ ਆ। ਪਾਰਟੀਆਂ ਸ਼ਰੇਆਮ ਚੱਲ ਰਹੀਆਂ, ਇਕੱਠ ਹੋ ਰਹੇ ਹੈਗੇ ਆ, ਪਰ ਜਿਸ ਤਰ੍ਹਾਂ ਰਾਜਕਨਵੀਰ ਸਿੰਘ ਉਹਨਾਂ ਨੇ ਦੱਸਿਆ ਡੈਲਟਾ ਵੇਰੀਐਂਟ ਇੰਨਾ ਖਤਰਨਾਕ ਆ। ਕਹਿੰਦੇ ਪਈ UK ਦੇ ਵਿੱਚ ਜਿਹੜੀਆਂ 117 ਮੌਤਾਂ ਇਹਦੇ ਨਾਲ ਹੋਈਆਂ ਹੈਗੀਆਂ ਆ ਤੇ 50 ਬੰਦੇ ਜਿਹੜੇ ਸੀ ਉਹਨਾਂ ਦੇ ਦੋਨੋਂ ਡੋਜ਼ਸ ਲੱਗੀਆਂ ਸੀਆਂ। ਹੁਣ ਇਹ ਤੋਂ ਅੰਦਾਜ਼ਾ ਲਾ ਲਓ ਕਿ ਚਾਹੇ ਤੁਸੀਂ ਕਰੋਨਾ ਵਾਇਰਸ ਦੇ ਦੋਨੋਂ ਵੈਕਸੀਨ ਲਾਏ ਸੀ ਫਿਰ ਵੀ 117 ਵਿੱਚੋਂ 50 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਵੈਕਸੀਨ ਲੱਗੀ ਹੋ ਸੀ। ਤੇ ਮੋਸਟਲੀ ਜਿਹੜੇ ਆ ਕਹਿੰਦੇ ਪਈ ਓਵਰ ਏਜ ਆਫ 50 ਸੀ।
ਸੋ ਇਹ ਬੜੇ ਧਿਆਨ ਰੱਖਣਯੋਗ ਗੱਲ ਹੈਗੀ ਆ। ਪਲੀਜ਼ ਅਸੀਂ ਤਾਂ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ। ਤੇ ਦੂਸਰੇ ਪਾਸੇ ਆਪਣੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਆ, ਇਹਦੇ ਵਿੱਚ ਵੀ ਡੈਲਟਾ ਵੇਰੀਐਂਟ ਨੇ ਤਬਾਹੀ ਮਚਾਣੀ ਸ਼ੁਰੂ ਕਰ ਦਿੱਤੀ ਆ। ਕਹਿੰਦੇ ਪਈ 14.5% ਕੈਲੀਫੋਰਨੀਆ ਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਿਹੜੇ ਕਰੋਨਾ ਵਾਇਰਸ ਕੋਵਿਡ ਦੇ ਪੋਜ਼ਿਟਿਵ ਕੇਸ ਆ ਰਹੇ ਆ, ਉਹ ਡੈਲਟਾ ਵੇਰੀਐਂਟ ਦੇ ਆ। ਇਹ 4.7% ਪਿਛਲੇ ਮਹੀਨੇ ਨਾਲੋਂ, ਮਈ ਨਾਲੋਂ ਇਨਕਰੀਜ਼ ਹੋਇਆ ਆ। ਲਾਸ ਐਂਜਲਸ ਟਾਈਮਜ਼ ਨੇ ਇਹ ਜਿਹੜਾ ਰਿਪੋਰਟ ਕੀਤਾ ਹੈਗਾ ਆ। ਕਹਿੰਦੇ ਪਈ ਫੁੱਲ ਵੈਕਸੀਨ ਜਿਹੜੇ ਫਾਈਜ਼ਰ ਬਾਇਓਨਟੈਕ 88% ਇਫੈਕਟਿਵ ਹੈਗੇ ਆ। ਪਰ ਸਟਿਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਆ ਵੀ ਯੂਕੇ ਦੇ ਵਿੱਚ ਦੇਖ ਲਓ ਵੀ ਕਿਸ ਤਰ੍ਹਾਂ ਹੋਇਆ, ਚਾਹੇ ਵੈਕਸੀਨ ਲੱਗੇ ਵੀ ਸੀ, ਉਹਨਾਂ ਦੀਆਂ ਮੌਤਾਂ ਹੋ ਗਈਆਂ। ਡੈਲਟਾ ਵੇਰੀਐਂਟ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਡਿਟੈਕਟ ਕੀਤਾ ਗਿਆ ਸੀ। 92 ਕੰਟਰੀਜ਼ ਦੇ ਵਿੱਚ ਇਸ ਵੇਲੇ ਡੈਲਟਾ ਵੇਰੀਐਂਟ ਜਿਹੜਾ ਫੈਲਿਆ ਹੋਇਆ ਆ। ਬਹੁਤ ਸਾਰੇ ਮੁਲਕਾਂ ਨੇ ਇੰਡੀਆ ਤੋਂ ਫਲਾਈਟਾਂ ਇੱਕਦਮ ਬੰਦ ਕੀਤੀਆਂ ਹੋਈਆਂ ਹੈਗੀਆਂ। ਯੂਕੇ ਦੇ ਵਿੱਚ ਅੱਜ ਦੀ ਡੇਟ 'ਚ 99% ਕੋਵਿਡ ਦੇ ਕੇਸ ਜਿਹੜੇ ਆ ਉਹ ਡੈਲਟਾ ਵੇਰੀਐਂਟ ਦੇ ਹੈਗੇ ਆ। ਇਹ ਉੱਥੇ ਦੇ ਜਿਹੜੇ ਡਾਕਟਰ ਸਟੀਫਨ ਗ੍ਰਿਫਨ ਹੈਗੇ, ਵਾਇਰੋਲੋਜਿਸਟ, ਐਸੋਸੀਏਟ ਪ੍ਰੋਫੈਸਰ ਯੂਨੀਵਰਸਿਟੀ ਆਫ ਲੀਡਸ ਦੇ ਜਿਹੜੇ ਹੈਗੇ ਆ, ਉਹਨਾਂ ਦੇ ਮੁਤਾਬਕ ਇਹ ਦੱਸਿਆ ਗਿਆ ਆ। ਲਾਸ ਐਂਜਲਸ ਕਾਉਂਟੀ ਦੇ ਪਬਲਿਕ ਹੈਲਥ ਡਾਇਰੈਕਟਰ ਨੇ ਵੀ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਜਿਹੜੇ ਸੇਫਟੀ ਮੈਜਰਸ ਆ ਉਹਨਾਂ ਨੂੰ ਪੂਰੇ ਰੱਖੋ, ਚਾਹੇ ਤੁਸੀਂ ਇਨਡੋਰ ਕੋਈ ਇਵੈਂਟਸ ਕਰ ਰਹੇ ਹੈਗੇ ਆ। ਸਟੇਟ ਆਫ ਕੈਲੀਫੋਰਨੀਆ ਦੇ ਜਿਹੜੇ ਰੈਗੂਲੇਟਰਸ ਹੈਗੇ ਆ, ਉਹਨਾਂ ਨੇ ਕਿਹਾ ਵੀ ਜਿਹੜਾ ਵਰਕ ਸਾਈਟ ਆ ਜਿੱਥੇ ਤੁਸੀਂ ਕੰਮ ਕਰਦੇ ਆ, ਉੱਥੇ ਮੈਂਡੇਟ ਰੱਖੋ ਵੀ ਜਿਹੜਾ ਵੀ ਬੰਦਾ ਤੁਹਾਡੇ ਕੰਮ ਕਰਦਾ ਉਹ ਵੈਕਸੀਨੇਟਡ ਹੋਵੇ, ਉਹਦੇ ਟੀਕਾ ਲੱਗਾ ਹੋਵੇ। ਜੇ ਉਹਦੇ ਟੀਕਾ ਨਹੀਂ ਲੱਗਾ ਤੇ ਉਹ ਹਮੇਸ਼ਾ ਹੀ ਜਿੰਨਾ ਟਾਈਮ ਵੀ ਕੰਮ ਕਰ ਰਿਹਾ ਆਪਣਾ ਮਾਸਕ ਪਾ ਕੇ ਰੱਖੇ। ਤੇ ਬਲਕਿ ਜਿਹੜੇ EMPLOYERS ਆ ਉਹਨਾਂ ਨੂੰ N95 ਗ੍ਰੇਡ ਦਾ ਜਿਹੜਾ ਮਾਸਕ ਆ ਉਹ ਆਪਣੇ EMPLOYEES ਨੂੰ ਦੇਣਾ ਪਊਗਾ ਜੇ ਉੱਥੇ ਨਹੀਂ ਉਹ ਵੈਕਸੀਨੇਟਡ ਹੈਗੇ। ਅੱਗੇ ਜਾ ਕੇ ਉਹ ਦੱਸਦੇ ਆ ਵੀ ਲਟੀਨੋ ਤੇ ਬਲੈਕ ਕਮਿਊਨਿਟੀਜ਼ ਜਿਹੜੀਆਂ ਆ ਉਹਨਾਂ ਦੇ ਵਿੱਚ ਜਿਹੜਾ ਆ ਵੈਕਸੀਨ ਲਵਾਉਣ ਦੀ ਜਿਹੜੀ ਬਹੁਤ ਘਾਟ ਆ ਇਨ ਕੰਪੇਅਰ ਟੂ ਵਾਈਟ ਤੇ ਜਿਹੜੇ ਏਸ਼ੀਅਨ ਕਾਊਂਟਰ ਪਾਰਟਸ ਹੈਗੇ ਆ। ਸੋ ਇਹ ਹੁਣ ਸਟੇਟ ਆਫ ਕੈਲੀਫੋਰਨੀਆ ਜਦ ਸਾਰਾ ਕੁਝ ਓਪਨ ਹੋ ਗਿਆ ਆ, ਸੋ ਹੁਣ ਸਾਰੇ ਸੋਚ ਰਹੇ ਵੀ ਕਿਤੇ ਉਹੀ ਗੱਲ ਨਾ ਹੋਵੇ, ਮੁੜ ਕੇ ਫੇਰ ਸਾਰਾ ਕੁਝ ਸ਼ਟ ਡਾਊਨ ਹੋ ਜਾਏ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਆ। ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਕਿਤੇ ਵੀ ਦੁਨੀਆ 'ਚ ਰਹਿੰਦੇ ਹੈਗੇ ਆ, ਸਾਰਿਆਂ ਨੂੰ ਕਹੋ ਵੀ ਟੀਕਾ ਜ਼ਰੂਰ ਲਵਾਓ, ਵੈਕਸੀਨ ਲਵਾਓ। ਇਹ ਕਮਲੇ ਲੋਕ ਨਹੀਂ ਜਿਹੜੇ ਇੰਨੇ ਮਿਲੀਅਨਸ ਆਫ ਲੋਕਾਂ ਨੇ ਲਵਾਏ ਆ। ਮੈਂ ਕਈ ਜਗ੍ਹਾ ਦੇਖਦਾ ਵੀ YouTube ਸ਼ੇਅਰ ਕਰੀ ਜਾਂਦੇ, ਦੇਖੋ ਜੀ ਇਹ ਟੈਸਟਡ ਨਹੀਂ, ਜੇ ਨਹੀਂ, ਆਪਣੇ ਪੰਜਾਬੀ ਬੰਦੇ ਵੀ ਕਰੀ ਜਾਂਦੇ ਆ, ਡਾਕਟਰ ਕਰੀ ਜਾਂਦੇ ਆ। ਸੋ ਇਹ ਬਹੁਤ ਜਿਹੜੇ ਆ ਸੋਚਣ ਵਾਲੀ ਗੱਲ ਹੈਗੀ ਆ। ਟੀਕੇ ਜਿਹੜੇ ਆ ਇਹ ਜ਼ਰੂਰ ਲਵਾਓ। ਜੀ ਬਿਲਕੁਲ। ਇਸ ਟਾਈਮ ਅਮਰੀਕਾ ਦੇ ਵਿੱਚ ਵੀ ਜੇ ਦੱਸ ਜਾਈਏ 5 ਸੂਬੇ ਵੈਰੀ ਡੈਂਸ ਆਊਟਬ੍ਰੇਕਸ ਜਿਹੜੇ ਆ ਕਹਿੰਦੇ ਡੈਲਟਾ ਵੇਰੀਐਂਟ ਦੀ ਉਸ ਤੋਂ ਦੇਖ ਰਹੇ ਆ। ਮਜ਼ੂਰੀ ਦੇ ਇੱਕ ਜਿਹੜੀ ਆ ਉਹ ਸਿਟੀ ਦੇ ਵਿੱਚ ਹਸਪਤਾਲ ਵਾਲੇ ਜਿਹੜੇ ਦਾਖਲ ਹੋਣ ਵਾਲਿਆਂ ਦੀ ਸੰਖਿਆ ਅਚਾਨਕ 225% ਜਿਹੜੀ ਆ ਉਹ ਵੱਧ ਗਈ ਆ। ਉੱਥੇ ਦੇ ਅਧਿਕਾਰੀਆਂ ਦੇ ਮੁਤਾਬਕ ਜਿਹੜੇ ਨਵੇਂ ਕੇਸਿਸ ਆ ਰਹੇ ਉਹਨਾਂ ਵਿੱਚ 93% ਜਿਹੜੇ ਕੇਸ ਆ ਉਹ ਡੈਲਟਾ ਵੇਰੀਐਂਟ ਦੇ ਦੇਖੇ ਜਾ ਰਹੇ ਹੈਗੇ ਆ। ਸੋ ਇਹ ਜਿਹੜੇ ਸਾਬਕਾ FDA ਦੇ ਕਮਿਸ਼ਨਰ ਆ ਉਹਨਾਂ ਨੇ ਵੀ ਮੌਜੂਦਾ ਜਿਹੜੇ ਡਾਕਟਰਸ ਆ, ਰਿਸਰਚਰਸ ਆ, ਸਾਰੇ ਇਹੀ ਕਹਿ ਰਹੇ ਆ ਵੀ ਇਹ ਜਿਹੜਾ ਮੇਨ ਵੇਰੀਐਂਟ ਡੈਲਟਾ ਵੇਰੀਐਂਟ ਆ ਉਹ ਕੋਵਿਡ ਦਾ ਜਿਹੜਾ ਉਹ ਦੇਖਿਆ ਜਾਵੇਗਾ। ਸੋ CDC ਦੇ ਮੁਤਾਬਕ ਹੁਣ ਤੱਕ 46% US ਦੀ ਜਿਹੜੀ ਪਾਪੂਲੇਸ਼ਨ ਆ ਉਹ ਵੈਕਸੀਨੇਟ ਜਿਹੜੀ ਉਹ ਹੋਈ ਹੈਗੀ ਆ। ਇਹ ਜਿਹੜੇ 5 ਕੇਸ ਜਿੱਥੇ ਕੇਸ ਇਸ ਟਾਈਮ ਜ਼ਿਆਦਾ ਵੱਧ ਰਹੇ ਹੈਗੇ ਆ, ਐਲਾਬਾਮਾ, ਆਰਕਨਸਾ, ਲੂਜ਼ੀਆਨਾ, ਮਿਸਿਸਿਪੀ, ਵਾਇਓਮਿੰਗ, ਇਹਨਾਂ ਦੇ ਵਿੱਚ ਜਿਹੜੀ ਓਵਰਆਲ ਵੈਕਸੀਨੇਸ਼ਨ ਰੇਟਸ ਸਭ ਤੋਂ ਘੱਟ ਆ। 35% ਤੋਂ ਵੀ ਘੱਟ ਜਿਹੜੀ ਓਵਰਆਲ ਵੈਕਸੀਨੇਸ਼ਨ ਰੇਟ ਜਿਹੜੀ ਉਹ ਦੇਖੀ ਜਾ ਰਹੀ ਹੈਗੀ ਆ। 4 ਜੁਲਾਈ ਤੱਕ ਜਿਹੜਾ ਰਾਸ਼ਟਰਪਤੀ ਬਾਈਡਨ ਚਾਹੁੰਦੇ ਸੀਗੇ ਵੀ 70% 75% ਅਮਰੀਕੀ ਪਾਪੂਲੇਸ਼ਨ ਨੂੰ ਆਪਾਂ ਫੁੱਲੀ ਵੈਕਸੀਨੇਟ ਕਰ ਦੇਣਾ ਆ, ਉਹ ਤਾਂ ਜਿਹੜਾ ਆ ਉਹ ਹੁਣ ਹੁੰਦਾ ਨਜ਼ਰ ਨਹੀਂ ਆ ਰਿਹਾ। ਪਰ ਐਟਲੀਸਟ ਇਸ ਸਾਲ ਦੇ ਵਿੱਚ ਹੋ ਜਾਊਗਾ। ਇਹ ਵੀ ਹੁਣ ਜਿਹੜੇ ਉਹ ਵੱਡੇ ਜਿਹੜੇ ਹਰਜੋਤ ਸਿੰਘ ਜੀ ਸਵਾਲ ਬਣਦੇ ਜਾ ਰਹੇ ਹੈਗੇ ਆ। ਜੀ ਅਗਲੀ ਖਬਰ ਜਿਹੜਾ ਵੈਦਰ ਨੂੰ ਲੈ ਕੇ ਆ, ਜਿਹੜਾ ਇੰਨਾ ਜ਼ਿਆਦਾ ਹਾਈ ਟੈਂਪਰੇਚਰ ਹੋਇਆ ਵੈਸਟ ਕੋਸਟ ਦੇ ਵਿੱਚ, ਲੋਕ ਜਿਹੜੇ ਆ ਬਹੁਤ ਘਬਰਾਏ ਹੋਏ ਹੈਗੇ ਆ। ਸਿਆਟਲ ਤੇ ਪੋਰਟਲੈਂਡ ਦੇ ਵਿੱਚ ਜਦੋਂ ਤੋਂ ਹੀ ਕਹਿੰਦੇ ਟੈਂਪਰੇਚਰ ਜਿਹੜਾ ਮੇਜਰ ਕਰਨਾ ਸ਼ੁਰੂ ਕੀਤਾ ਹੋਇਆ ਆ, ਸਭ ਤੋਂ ਜ਼ਿਆਦਾ ਗਰਮ ਦਿਨ
ਅਨਾਉਂਸ ਕੀਤਾ ਗਿਆ। ਸਿਆਟਲ ਦੇ ਵਿੱਚ 112 ਡਿਗਰੀ ਤੱਕ ਜਿਹੜਾ ਟੈਂਪਰੇਚਰ ਗਿਆ। ਮੈਜੋਰਟੀ ਦੇ ਘਰ ਜਿਹੜੇ ਸਿਆਟਲ 'ਚ ਆ ਉਹਨਾਂ ਦੇ ਏਸੀ ਵੀ ਨਹੀਂ, ਕਿਉਂਕਿ ਸਾਰਿਆਂ ਨੂੰ ਪਤਾ ਵੀ ਉੱਥੇ ਜਿਹੜਾ ਟੈਂਪਰੇਚਰ ਬੜਾ ਸੈੱਟ ਰਹਿੰਦਾ, ਮੀਂਹ ਬੜਾ ਪੈਂਦਾ ਆ, ਠੰਡ ਹੁੰਦੀ ਆ, ਦਰਖਤ ਬੜੇ ਹੈਗੇ ਆ। ਪੋਰਟਲੈਂਡ ਦੇ ਵਿੱਚ 115 ਡਿਗਰੀ ਤੱਕ ਜਿਹੜਾ ਟੈਂਪਰੇਚਰ ਗਿਆ। ਰੈਡਿੰਗ ਕੈਲੀਫੋਰਨੀਆ 'ਚ 108 ਡਿਗਰੀ, ਲਾਸ ਵੈਗਸ ਦੇ ਵਿੱਚ 107 ਡਿਗਰੀ, ਫੀਨਿਕਸ ਐਰੀਜ਼ੋਨਾ 'ਚ 109 ਡਿਗਰੀ ਤੇ ਫ੍ਰਿਜ਼ਨੋ ਦੇ ਵਿੱਚ ਜਿਹੜਾ ਆ ਉਹ 105 ਡਿਗਰੀ ਤੱਕ। ਉੱਥੇ ਅੱਜ ਵੀ 105, ਟਿਊਜ਼ਡੇ, ਵੈਡਨਸਡੇ ਤਿੰਨੇ ਦਿਨ ਜਿਹੜਾ 105 ਡਿਗਰੀ ਹੋਣਾ ਹੈਗਾ। ਸੋ ਇਹ ਤਾਂ ਅਸੀਂ ਯੂਐਸ ਦੀ ਗੱਲ, ਤੇ ਜੇ ਆਪਣਾ ਗੁਆਂਢੀ ਮੁਲਕ ਕੈਨੇਡਾ ਦੀ ਵੀ ਗੱਲ ਕਰੀਏ, ਕੈਨੇਡਾ ਦੇ ਵਿੱਚ ਵੀ ਰਿਕਾਰਡ ਤੋੜ ਜਿਹੜਾ ਟੈਂਪਰੇਚਰ ਉੱਪਰ ਗਿਆ ਹੈਗਾ। ਲੋਕ ਇੰਨਾ ਐਕਸਪੈਕਟ ਨਹੀਂ ਕਰ ਸਕਦੇ ਸੀ ਵੀ ਇੰਨਾ ਜ਼ਿਆਦਾ ਜਿਹੜਾ ਟੈਂਪਰੇਚਰ ਹੋਊਗਾ। ਸੋ ਇਹਨੂੰ ਦੇਖ ਕੇ ਹੀਟ ਐਡਵਾਈਜ਼ਰੀਜ਼ ਤੇ ਇੱਕ ਦੂਸਰੇ ਪਾਸੇ ਹੈਵੀ ਰੇਨ ਤੇ ਜਿਹੜੀ ਫਲੱਡਿੰਗ ਆ ਉਹ ਟੈਕਸਸ ਤੋਂ ਲੈ ਕੇ ਗ੍ਰੇਟ ਲੇਕਸ ਤੱਕ ਜਿਹੜੀ ਕਹਿੰਦੇ ਆ ਰਹੀ ਹੈਗੀ ਆ। ਇਹ ਵੀ ਜਿਹੜੀ ਆ ਬਹੁਤ ਜ਼ਿਆਦਾ ਹੋਊਗੀ। ਲੋ ਪ੍ਰੈਸ਼ਰ ਸਾਊਥ ਈਸਟ ਦੇ ਵਿੱਚ ਆ ਤੇ ਉਹਦੇ ਨਾਲ ਵੀ ਜਿਹੜੇ ਆ ਬਹੁਤ ਜ਼ਿਆਦਾ ਰੇਨ ਆਉਣ ਦੇ, ਮੀਂਹ ਪੈਣ ਦੇ ਚਾਂਸ ਬਣੇ ਹੋਏ ਆ ਜਾਰਜੀਆ ਤੇ ਸਾਊਥ ਕੈਰੋਲੀਨਾ ਦੇ ਵਿੱਚ। ਜੀ ਸਥਿਤੀ ਸਾਰੇ ਪਾਸੇ ਜਿਹੜਾ ਆ ਉਲਟ ਪੁਲਟ ਜਿਹੜਾ ਉਹ ਕੰਮ ਚੱਲ ਰਿਹਾ ਹੈਗਾ ਆ। ਸੋ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਜਿਹੜਾ ਉਹ ਕੀ ਬਣਨਾ ਆ। ਸੋ ਜਿਨ੍ਹਾਂ ਇਲਾਕਿਆਂ ਦੀ ਹਰਜੋਤ ਸਿੰਘ ਜੀ ਤੁਸੀਂ ਯੂਜਲੀ ਜਿੱਥੇ ਠੰਡਾ ਟੈਂਪਰੇਚਰ ਰਹਿੰਦਾ ਉੱਥੇ ਆਮ ਐਵਰੇਜ ਦੇ ਨਾਲੋਂ 20 ਤੋਂ 30 ਡਿਗਰੀ ਜਿਹੜਾ ਵੱਧ ਟੈਂਪਰੇਚਰ ਹੋਊਗਾ। ਲੋਕਾਂ ਨੂੰ ਪੱਖੇ ਨਹੀਂ ਮਿਲ ਰਹੇ, ਏਸੀ ਜਿਹੜੇ ਆ ਬਹੁਤ ਸਾਰੇ ਘਰਾਂ ਦੇ ਵਿੱਚ ਉੱਥੇ ਹੈਗੇ ਨਹੀਂ ਆ। ਫਿਰ ਉਸ ਤੋਂ ਬਾਅਦ ਦੇ ਵਿੱਚ ਜਿੱਦਾਂ ਆਪਣੇ ਕੈਲੀਫੋਰਨੀਆ ਦੇ ਵਿੱਚ ਫਲੈਕਸ ਵਾਰਨਿੰਗਸ ਹੁੰਦੀਆਂ ਆ ਵੀ ਬਿਜਲੀ ਜਾ ਸਕਦੀ ਆ ਕਿਉਂਕਿ ਲੋੜੋਂ ਵੱਧ ਗ੍ਰਿਡ ਦੇ ਉੱਤੇ ਭਾਰ ਜਿਹੜਾ ਉਹ ਪੈ ਜਾਣਾ ਆ। ਸੋ ਇਹ ਜਿਹੜੀ ਸਥਿਤੀ ਹੈਗੀ ਆ, ਗਰਮੀ ਨੂੰ ਬੰਦੇ ਦਾ ਸਰੀਰ ਝੱਲ ਰਹਿੰਦਾ ਆ, ਪਰ ਜੇ 2-3 ਹਫ਼ਤੇ ਤੋਂ ਹੌਲੀ ਹੌਲੀ ਵੱਧਦੀ ਆਵੇ, ਅਚਨਚੇਤੇ 20-30 ਡਿਗਰੀ ਜਿਹੜੀ ਉਹ ਤਾਪਮਾਨ ਦੇ ਵਿੱਚ ਜਦੋਂ ਇੱਦਾਂ ਵਾਧਾ ਹੋ ਜਾਂਦਾ ਆ ਅਤੇ ਬਹੁਤ ਸਾਰੇ ਲੋਕਾਂ ਦੇ ਸਰੀਰ ਇਸ ਨੂੰ ਜਿਹੜਾ ਉਹ ਨਹੀਂ ਝੱਲ ਪਾਉਂਦੇ। ਸੋ ਇਹ ਐਕਸੈਸਿਵ ਹੀਟ ਵਾਰਨਿੰਗ ਦੇ ਵਿੱਚ ਕਾਫੀ ਜ਼ਿਆਦਾ ਆਪਣਾ ਤੁਹਾਨੂੰ ਜਿਹੜਾ ਉਹ ਧਿਆਨ ਰੱਖਣਾ ਜਿਹੜਾ ਉਹ ਪੈਂਦਾ ਆ, ਚਾਹੀਦਾ ਆ। ਖਾਸ ਕਰਕੇ ਹਾਈਡਰੇਸ਼ਨ ਨੂੰ ਲੈ ਕੇ ਬੰਦਾ ਬਹੁਤ ਜਲਦੀ ਡੀਹਾਈਡਰੇਟ ਇਸ ਦੇ ਵਿੱਚ ਜਿਹੜਾ ਉਹ ਹੋ ਜਾਂਦਾ ਆ। ਸੋ ਛਾਂ ਦਾ, ਹਾਈਡਰੇਸ਼ਨ ਦਾ, ਇਹ ਸਾਰੀਆਂ ਚੀਜ਼ਾਂ ਦਾ ਜ਼ਿਆਦਾ ਧਿਆਨ ਰੱਖਣ ਦੀ ਅਜਿਹੇ ਮਾਮਲਿਆਂ ਦੇ ਵਿੱਚ ਜ਼ਰੂਰਤ ਰਹਿੰਦੀ ਆ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਆਪਣੇ ਗੁਆਂਢੀ ਮੁਲਕ ਤੋਂ ਹੀ ਇਹ ਜਿਹੜੀ ਖਬਰ ਆ ਉਹ ਆ ਰਹੀ ਆ। ਹੇਟ ਕ੍ਰਾਈਮ, ਔਨਲਾਈਨ ਹੇਟ ਸਪੀਚ ਜੇ ਕੋਈ ਕਹਿੰਦੇ ਬੋਲਦੇ ਆ ਅਤੇ ਕੈਨੇਡਾ ਵਾਲੇ ਉਸ ਨੂੰ ਕ੍ਰਾਈਮ ਦੇ ਵਜੋਂ ਜਿਹੜਾ ਆ ਉਹ ਬਣਾਉਣ ਜਾ ਰਹੇ ਆ। ਅਤੇ ਕਹਿੰਦੇ ਵੀ ਜਿਸ ਦਾ ਉਹਨਾਂ ਨੇ $16,000 ਤੱਕ ਦਾ ਜੁਰਮਾਨਾ ਜਿਹੜਾ ਉਹ ਰੱਖਿਆ। ਇਹ ਪ੍ਰਪੋਜ਼ਡ ਲਾ ਜਿਹੜਾ ਉਹ ਹੈਗਾ ਆ। ਕਹਿੰਦੇ ਵੀ ਫਸਟ ਅਮੈਂਡਮੈਂਟ ਦੇ ਨਾਲ ਇਸ ਦੇ ਸਿੰਘ ਜਿਹੜੇ ਉਹ ਜ਼ਰੂਰ ਜਿਹੜੇ ਉਹ ਫਸ ਸਕਦੇ ਨੇ, ਪਰ ਫਿਰ ਵੀ ਜਿਹੜੀ ਉੱਥੋਂ ਦੀ ਲਿਬਰਲ ਗੌਰਮੈਂਟ ਆ ਉਹਨਾਂ ਨੇ ਇਹ ਪਲਾਨ ਜਿਹੜਾ ਉਹ ਜਗ ਜ਼ਾਹਰ ਕੀਤੇ ਆ ਵੀ ਜਿਹੜੀਆਂ ਹੇਟ ਸਪੀਚ ਹੈਗੀਆਂ ਔਨਲਾਈਨ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਜਿਹੜੇ ਆ $16,000 ਜਿਹੜੇ US ਅਤੇ ਉੱਥੋਂ ਦੇ $20,000 ਤੱਕ ਦਾ ਜਿਹੜਾ ਜੁਰਮਾਨਾ ਆ ਉਹ ਪੈ ਸਕਦਾ ਆ। ਇਹ ਪਹਿਲੇ ਅਫੈਂਸ ਦੇ ਲਈ ਆ, ਅਤੇ ਜੇ ਕੋਈ ਦੂਜੀ ਵਾਰੀ ਕਰਦਾ ਤਾਂ ਉਹਨੂੰ ਫਿਰ $50,000 ਦਾ ਜਿਹੜਾ ਜੁਰਮਾਨਾ ਆ ਉਹ ਕੀਤਾ ਜਿਹੜਾ ਉਹ ਜਾ ਸਕਦਾ ਹੈਗਾ ਆ। ਸੋ ਇਹ ਕਹਿੰਦੇ ਵੀ ਹੁਣ ਇਸ ਮੌਕੇ ਆ ਰਿਹਾ ਜਦੋਂ 20 ਸਾਲਾਂ ਦੇ ਇੱਕ ਅੱਤਵਾਦੀ ਨੇ ਉੱਥੇ ਇੱਕ ਮੁਸਲਿਮ ਪਰਿਵਾਰ ਦੇ ਉੱਤੇ ਜਿਹੜੀ ਆ ਉਹ ਗੱਡੀ ਜਿਹੜੀ ਉਹ ਚਾੜ੍ਹ ਦਿੱਤੀ ਸੀ, ਜਿਸ ਦੇ ਵਿੱਚ ਮਹਿਜ ਪਰਿਵਾਰ ਦਾ ਇੱਕ 9 ਸਾਲਾਂ ਦਾ ਬੱਚਾ ਹੀ ਜਿਹੜਾ ਉਹ ਬਚਿਆ ਸੀ, ਜਿਸ ਨੂੰ ਉੱਥੋਂ ਦੇ ਲੀਡਰਾਂ ਤੋਂ ਲੈ ਕੇ ਸਾਰਿਆਂ ਨੇ ਹੀ ਜਿਹੜਾ ਐਂਟੀ ਮੁਸਲਿਮ ਟੈਰਰ ਅਟੈਕ ਦੇ ਵਜੋਂ ਜਿਹੜਾ ਉਹ ਗਰਦਾਨਿਆ ਸੀ। ਜੀ ਅਗਲੀ ਖਬਰ ਜਿਹੜੀ ਆ ਮੈਸਾਚੂਸੇਟਸ ਤੋਂ ਆ ਰਹੀ ਆ, ਜਿੱਥੇ ਕਿ ਕਹਿੰਦੇ 2 ਕਾਲੇ ਮੂਲ ਦੇ ਲੋਕ ਆ ਜਿਨ੍ਹਾਂ ਨੂੰ ਗੋਲੀਆਂ ਮਾਰ ਦਿੱਤਾ ਗਿਆ ਸੀ ਜਦੋਂ ਇੱਕ ਥਾਂ ਤੇ ਖੜੇ ਸੀ। ਜਿਹੜੇ ਦੋਨੋਂ ਵਿਕਟਮ ਹੈਗੇ ਆ, ਇੱਕ ਦਾ ਨਾਮ ਡੇਵਿਡ ਗ੍ਰੀਨ ਜੋ ਕਿ ਰਿਟਾਇਰਡ ਮੈਸਾਚੂਸੇਟਸ ਸਟੇਟ ਪੁਲਿਸ ਆਫੀਸਰ ਆ, ਤੇ ਰਮੋਨਾ ਕੂਪਰ ਜੋ ਕਿ ਏਅਰ ਫੋਰਸ ਦੀ ਵੈਟਰਨ ਰਹੀ ਆ। ਕਹਿੰਦੇ ਵੀ ਸਫੋਲਕ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਜਿਹੜੀ ਹੈਗੀ ਆ ਰਾਚਲ ਰੋਲਿਨਸ, ਉਹਨਾਂ ਨੇ ਇਹ ਦੋਨਾਂ ਨੂੰ ਆਇਡੈਂਟੀਫਾਈ ਕੀਤਾ। ਕਹਿੰਦੇ ਵੀ ਦੋਨੋਂ ਹੀ ਖੜੇ ਸੀ ਜਦੋਂ ਇੱਕ ਵਾਈਟ ਮੂਲ ਦਾ ਜਿਹੜਾ ਬੰਦਾ ਆ ਉਸ ਨੇ ਗੋਲੀਆਂ ਮਾਰ ਕੇ ਇਹਨਾਂ ਨੂੰ ਮਾਰ ਦਿੱਤਾ। ਬਾਅਦ ਦੇ ਵਿੱਚ ਪੁਲਿਸ ਵਾਲਿਆਂ ਨੇ ਉਹਨੂੰ ਫੋਲੋ ਵੀ ਕੀਤਾ ਕਿਉਂਕਿ ਉਹ ਕਿਸੇ ਦਾ ਜਿਹੜਾ ਆ ਪਲੰਬਰ ਦਾ ਟਰੱਕ ਚੋਰੀ ਕਰਕੇ ਭੱਜ ਰਿਹਾ ਸੀ ਤੇ ਉਸ ਨੂੰ ਗੋਲੀਆਂ ਨਾਲ ਮਾਰ ਵੀ ਦਿੱਤਾ। ਪਰ ਕਹਿੰਦੇ ਵੀ ਉਸ ਦੇ ਜਿਹੜੇ ਸਬੰਧ ਆ ਹੁਣ ਜਿਹੜੇ ਰੇਸਿਸਟ ਗਰੁੱਪਸ ਹੈਗੇ ਆ ਉਹਨਾਂ ਦੇ ਨਾਲ ਜਿਹੜੇ ਲੱਭ ਰਹੇ ਹੈਗੇ ਆ। ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ, ਜਿੱਦਾਂ ਆਪਾਂ ਹਰਜੋਤ ਸਿੰਘ ਜੀ ਹੁਣੇ ਦੱਸਿਆ ਵੀ ਗਰਮੀ ਜਿਹੜੀ ਬਹੁਤ ਜ਼ਿਆਦਾ, ਸਾਰਾ ਕੁਝ ਸੁੱਕਿਆ ਪਿਆ, ਉੱਤੋਂ ਜਿਹੜਾ ਡਰਾਊਟ ਨਾਲ ਦੇ ਨਾਲ ਸੋਕਾ ਵੀ ਜਿਹੜਾ ਉਹ ਪੂਰਾ ਚੱਲ ਰਿਹਾ ਆ।
4th ਆਫ ਜੁਲਾਈ ਵੀ ਆ ਰਹੀ, ਯਾਨੀ ਕਿ ਪਟਾਕੇ ਵੀ ਜਿਹੜੇ ਇਸ ਵਾਰ ਬਹੁਤ ਚੱਲਣੇ ਨੇ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਪਟਾਕੇ ਇਲੀਗਲ ਵੀ ਹੈਗੇ ਆ, ਪਰ ਉੱਥੇ ਇਹਦਾ ਮਤਲਬ ਇਹ ਨਹੀਂ ਆ ਵੀ ਲੋਕ ਚਲਾਉਣੋਂ ਜਿਹੜੇ ਉਹ ਹਟ ਜਾਂਦੇ ਨੇ, ਤਾਂ ਵੀ ਚਲਾਉਂਦੇ ਨੇ। ਜਿੱਥੇ ਲੀਗਲ ਆ ਅਤੇ ਉਹਦਾ ਮਤਲਬ ਇਹ ਨਹੀਂ ਆ ਵੀ ਉੱਥੇ ਅੱਗ ਨਹੀਂ ਲੱਗ ਸਕਦੀ। ਸੋ ਫਾਇਰ ਡੇਂਜਰ ਇਸ ਟਾਈਮ ਬਹੁਤ ਜ਼ਿਆਦਾ ਬਣਿਆ ਪਿਆ ਆ। 4th ਆਫ ਜੁਲਾਈ ਅਰਾਊਂਡ ਦਾ ਕਾਰਨਰ ਹੈਗੀ ਆ। ਸੋ ਉਸ ਦੇ ਚੱਲਦਿਆਂ ਇਹ ਇੱਕ ਜ਼ਰੂਰ ਡਰ ਜਿਹੜਾ ਸਾਰਿਆਂ ਨੂੰ ਜਿਹੜਾ ਉਹ ਸਤਾ ਰਿਹਾ ਹੈਗਾ ਆ ਵੀ ਫਾਇਰ ਵਰਕਸ ਦੇ ਐਕਸਪਲੋਡ ਜਿਹੜੇ ਹੋਣਗੇ, ਖਾਸ ਕਰਕੇ ਜੇ ਉਹਨਾਂ ਥਾਵਾਂ ਦੇ ਉੱਤੇ ਕੋਈ ਚੰਗਿਆੜੀ ਪੈਂਦੀ ਆ ਜਿੱਥੇ ਸਭ ਕੁਝ ਸੁੱਕਾ ਪਿਆ ਆ, ਤਾਂ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਸੋ ਜਿਨ੍ਹਾਂ ਦੀਆਂ ਵੀ ਸਾਰੇ ਜਿਹੜੇ ਪ੍ਰੋਪਰਟੀ ਉਹਨਾਂ ਦੇ ਆਲੇ ਦੁਆਲੇ ਭਾਈ ਜੇ ਸੁੱਕਾ ਘਾਹ ਆ ਉਸ ਨੂੰ ਮੋਅ ਡਾਊਨ ਕਰਕੇ ਰੱਖੋ, ਜਿੰਨਾ ਤੁਹਾਨੂੰ ਪਾਣੀ ਛੱਡਣ ਦੀ ਇਜਾਜ਼ਤ ਹੈਗੀ, ਕਿਉਂਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਤੇ ਪਾਣੀ ਨੂੰ ਵੀ ਉਹਨਾਂ ਨੇ ਰੋਕਾਂ ਲਾ ਦਿੱਤੀਆਂ ਵੀ ਭਾਈ ਇੰਨਾ ਕੁ ਵਰਤ ਸਕਦੇ, ਇੰਨਾ ਕੁ ਨਹੀਂ ਵਰਤ ਸਕਦੇ। ਵੀ ਉਹ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਧਿਆਨ ਰੱਖੋ। ਫਾਇਰ ਬੈਰੀਅਰਸ ਜਿਹੜੇ ਆ ਆਪਣੇ ਇਰਦ ਗਿਰਦ ਘਰਾਂ ਦੇ ਜਿਹੜਾ ਉਹ ਬਣਾ ਕੇ ਰੱਖੋ। ਇਹ ਇਸੇ ਦੇ ਵਿੱਚ ਸਮਝਦਾਰੀ, ਇਹ ਨਾ ਹੋਵੇ ਵੀ ਐਨ ਮੌਕੇ ਦੇ ਉੱਤੇ ਬਾਅਦ ਦੇ ਵਿੱਚ ਕੁਛ ਜਿਹੜਾ ਉਹ ਕੀਤਾ ਨਾ ਜਾ ਸਕੇ। ਸੋ ਤਿਆਰੀ ਜਿਹੜੀ ਆ ਇਸ ਬਾਬਤ ਖਾਸ ਕਰਕੇ 4th ਆਫ ਜੁਲਾਈ ਦੀ ਨਾਈਟ ਨੂੰ ਇੱਦਾਂ ਦੀਆਂ ਸਾਰੀਆਂ ਚੀਜ਼ਾਂ ਤਿਆਰ ਕਰਕੇ ਰੱਖੋ ਵੀ ਰੱਬ ਨਾ ਕਰੇ ਜੇ ਕੁਛ ਜਿੱਦਾਂ ਇੱਦਾਂ ਦੀ ਚੀਜ਼ ਹੁੰਦੀ ਆ, ਅਣਸਕਾਮੀ ਘਟਨਾ ਵਾਪਰਦੀ ਆ, ਤਾਂ ਤੁਸੀਂ ਜਿੰਨੇ ਕੁ ਆਪਣੇ ਵੱਲੋਂ ਜਿਹੜਾ ਕੋਸ਼ਿਸ਼ ਕਰ ਸਕਦੇ ਆ ਬਚਾਉਣ ਦੀ, ਉਸ ਦਾ ਜਿਹੜਾ ਤੁਸੀਂ ਵੱਧ ਤੋਂ ਵੱਧ ਬਚਾਅ ਰੱਖੋ। ਜੀ ਡੈਲਟਾ ਵੇਰੀਐਂਟ ਦੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀ ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਜਿਹੜੇ ਇਨਫੈਕਸ਼ੀਅਸ ਡਿਸੀਜ਼ ਦੇ ਐਕਸਪਰਟ ਆ ਉਹ ਇਹ ਕਹਿ ਰਹੇ ਆ ਵੀ ਜਿਨ੍ਹਾਂ ਨੇ ਜੌਨਸਨ ਐਂਡ ਜੌਨਸਨ ਦਾ ਟੀਕਾ ਲਵਾਇਆ ਸੀ ਉਹਨਾਂ ਨੂੰ ਹੋ ਸਕਦਾ ਇੱਕ ਬੂਸਟਰ ਜਿਹੜਾ ਹੋਰ ਵੈਕਸੀਨ ਲਵਾਉਣਾ ਪਊਗਾ। ਕਈ ਜਗ੍ਹਾ ਯੂਕੇ ਦੇ ਵਿੱਚ ਤਾਂ ਲੋਕਾਂ ਨੇ ਜੇ ਇੱਕ ਜੌਨਸਨ ਐਂਡ ਜੌਨਸਨ ਦਾ ਟੀਕਾ ਲਵਾਇਆ ਸੀ ਤੇ ਇੱਕ ਹੋਰ ਫਾਈਜ਼ਰ ਦਾ ਵੀ ਜਿਹੜਾ ਟੀਕਾ ਲਵਾ ਰਿਹਾ। ਇੱਦਾਂ ਦਾ ਤਾਂ ਕਹਿੰਦੇ ਵੀ ਕਿ ਕਿਤੇ ਕੋਈ ਨਹੀਂ ਆ ਰਿਹਾ, ਤੇ ਜੇ ਦੋਨੋਂ ਮਿਕਸ ਮੈਚ ਕਰਕੇ ਤੁਸੀਂ ਵੈਕਸੀਨ ਲਵਾ ਰਹੇ ਆ ਤੇ ਉਹਦਾ ਕੋਈ ਸਾਈਡ ਇਫੈਕਟ ਹੈਗਾ ਆ। ਪਰ ਜਿਨ੍ਹਾਂ ਨੇ ਵੀ ਜੌਨਸਨ ਐਂਡ ਜੌਨਸਨ ਦਾ ਵੈਕਸੀਨ ਲਵਾਇਆ ਇਹਦੇ ਬਾਰੇ ਕੀ ਅਪਡੇਟ ਆ, ਆਪਾਂ ਜ਼ਰੂਰ ਕਿਸੇ ਡਾਕਟਰ ਦੇ ਨਾਲ ਗੱਲਬਾਤ ਕਰਕੇ ਤੁਹਾਨੂੰ ਅਪਡੇਟ ਜ਼ਰੂਰ ਕਰਾਂਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਸੀ, ਇਹ ਸ਼ਿਕਾਗੋ ਦੇ ਵਿੱਚ ਬੀਤੇ ਵੀਕਐਂਡ ਦੇ ਉੱਤੇ ਇੱਕ ਮਾਸ ਸ਼ੂਟਿੰਗ ਜਿਹੜੀ ਉਹ ਹੋਈ ਆ, ਜਿਸ ਦੇ ਕਰਕੇ 11 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਨੇ, ਇੱਕ ਦੀ ਜਿਹੜੀ ਉਹ ਮੌਤ ਹੋਈ ਆ। ਉੱਥੋਂ ਦੇ ਜਿਹੜੇ ਅਧਿਕਾਰੀ ਆ ਇਸ ਟਾਈਮ ਉਸ ਸਸਪੈਕਟ ਦੀ ਜਿਹੜੀ ਆ ਉਹ ਭਾਲ ਦੇ ਵਿੱਚ ਹੈਗੇ ਨੇ। ਸ਼ਿਕਾਗੋ ਲੌਨ ਦੇ ਵਿੱਚ ਕਹਿੰਦੇ ਤਕਰੀਬਨ ਰਾਤ 11 ਵਜੇ 3 ਜਾਣਿਆਂ ਨੇ ਗੋਲੀਆਂ ਜਿਹੜੀਆਂ ਕਰਾਊਡ ਦੇ ਵਿੱਚ ਜਿਹੜੀਆਂ ਉਹ ਚਲਾ ਦਿੱਤੀਆਂ, ਜਿਸ ਦੇ ਕਰਕੇ ਇੱਕ ਜਾਣੇ ਦੀ ਉੱਥੇ ਮੌਤ ਹੋਈ ਆ। ਜਿਹੜੇ ਵਿਕਟਮ ਆ ਜਿਨ੍ਹਾਂ ਦੇ ਗੋਲੀਆਂ ਲੱਗੀਆਂ ਉਹਨਾਂ ਦੀ ਉਮਰ 21 ਤੋਂ 57 ਸਾਲ ਦੇ ਦਰਮਿਆਨ ਜਿਹੜੀ ਉਹ ਦੱਸੀ ਗਈ ਹੈ। ਇਸ ਮੌਕੇ ਸਾਰੇ ਹੀ ਜਾਣੇ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਦੱਸੇ ਜਾਂਦੇ ਨੇ। 2 ਜਾਣੇ ਜਿਹੜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਗਏ ਆ, ਬਾਕੀ ਕਹਿੰਦੇ ਆ ਵੀ ਠੀਕ ਨੇ, ਉਹ ਜਿਹੜੇ ਉਹ ਬਚ ਜਾਣਗੇ। ਪਰ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਪੁਲਿਸ ਵਾਲੇ ਅਜੇ ਵੀ ਉਹਨਾਂ ਨੂੰ ਲੱਭ ਰਹੇ ਨੇ। ਜੀ ਅਗਲੀ ਖਬਰ ਫ੍ਰਿਜ਼ਨੋ ਕੈਲੀਫੋਰਨੀਆ ਤੋਂ ਆ ਰਹੀ ਆ, ਜਿੱਥੇ ਕਿ ਫ੍ਰਿਜ਼ਨੋ ਦੀ ਪੁਲਿਸ ਨੇ 12 ਦੇ ਕਰੀਬ ਲੋਕਾਂ ਨੂੰ ਅਰੈਸਟ ਕੀਤਾ ਜਿਨ੍ਹਾਂ ਦੇ ਉੱਤੇ ਫੈਲਨੀ ਚਾਰਜਸ ਲਾਏ ਗਏ ਹੈਗੇ ਆ। ਫ੍ਰਿਜ਼ਨੋ ਪੁਲਿਸ ਨੇ ਇੱਕ ਆਪਰੇਸ਼ਨ ਸੇਫ ਸਟਰੀਟ ਕਰਕੇ ਸਟਾਰਟ ਕੀਤਾ ਸੀ, ਜਿਹਦੇ ਵਿੱਚ 120 ਦੇ ਕਰੀਬ ਲਾ ਇਨਫੋਰਸਮੈਂਟ ਦੇ ਆਫੀਸਰਸ ਨੇ ਹਿੱਸਾ ਲਿਆ। 192 ਟਾਰਗੇਟ ਸੀ, 115 ਇੰਟਰੈਕਸ਼ਨਸ ਹੋਈਆਂ ਉਹਨਾਂ ਦੇ ਨਾਲ, 66 ਪ੍ਰੋਬੇਸ਼ਨ ਰਿਸਰਚ ਹੋਈਆਂ ਤੇ 12 ਜਣੇ ਫੈਲਨੀ ਚਾਰਜਸ ਦੇ ਉੱਤੇ ਅਰੈਸਟ ਕੀਤੇ ਗਏ ਹੈਗੇ ਆ। ਕਹਿੰਦੇ ਪਈ EDD ਫਰਾਡ ਨੂੰ ਲੈ ਕੇ ਤੇ ਵੈਪਨਸ ਲੱਭਣ ਦੇ ਲਈ ਗਨਸ ਵਗੈਰਾ, ਇਹਨਾਂ ਕਰਕੇ ਜਿਹੜਾ ਆ ਅਸੌਲਟ ਰਾਈਫਲਸ ਬਹੁਤ ਸਾਰੇ ਲੋਕਾਂ ਕੋਲ ਇਲੀਗਲ ਹੈਗੇ ਆ। ਉਸ ਚੱਕਰ ਦੇ ਵਿੱਚ ਇਹ ਜਿਹੜਾ ਆਪਰੇਸ਼ਨ ਆ ਫ੍ਰਿਜ਼ਨੋ ਪੁਲਿਸ ਵੱਲੋਂ ਕੀਤਾ ਗਿਆ ਸੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਇੱਕ ਬਲੱਡ ਟੈਸਟ ਇਸ ਟਾਈਮ ਉਹ ਸਾਹਮਣੇ ਆ ਰਿਹਾ ਆ, ਖਾਸ ਕਰਕੇ ਇੰਗਲੈਂਡ ਦੇ ਵਿੱਚ ਇੱਕ ਡਾਇਗਨੋਸਟਿਕ ਟੂਲ ਜਿਹੜੀ ਉੱਥੋਂ ਦੀ NHS ਹੈਗੀ, ਨੈਸ਼ਨਲ ਹੈਲਥ ਸਰਵਿਸਿਜ਼ ਆ, ਉਹਨਾਂ ਨੇ ਪੇਸ਼ ਕੀਤਾ। ਕਹਿੰਦੇ ਵੀ ਇਸ ਬਲੱਡ ਟੈਸਟ ਦੇ ਨਾਲ 50 ਕਿਸਮ ਦੇ ਜਿਹੜੇ ਕੈਂਸਰਸ ਆ ਉਹਨਾਂ ਨੂੰ ਲੱਭਿਆ ਜਾ ਸਕਦਾ ਆ। ਸੋ ਇਹ ਇੱਕ ਕਹਿੰਦੇ ਵੀ ਕਾਫੀ ਖਾਸ ਕਰਕੇ ਡਾਕਟਰਾਂ ਦੇ ਲਈ, ਕਹਿ ਲਓ ਵੀ ਆਮ ਲੋਕਾਂ ਦੇ ਲਈ ਵੀ, ਜਿਨ੍ਹਾਂ ਨੂੰ ਇਸ ਚੀਜ਼ ਦਾ ਡਰ ਰਹਿੰਦਾ ਆ ਵੀ ਕਿਹੜਾ ਚੀਜ਼ ਹੋ ਸਕਦੀ ਆ, ਉਸ ਦੇ ਲਈ ਜਿਹੜਾ ਇਹ ਬਣਾਇਆ ਗਿਆ ਹੈਗਾ ਆ। ਸੋ ਇਹ ਟੈਸਟ ਜਿਹੜੀ US ਦੀ ਹੀ ਕੰਪਨੀ ਇੱਕ ਗ੍ਰੇਲ ਆ ਉਹਨਾਂ ਨੇ ਤਿਆਰ ਕੀਤਾ ਸੀਗਾ, ਜਿਹੜਾ ਜੈਨੇਟਿਕ ਕੋਡ ਜਿਸ ਨੂੰ
DNA ਜਾਂ CFDNA ਵੀ ਕਹਿੰਦੇ ਆ, ਉਸ ਦੇ ਨਾਲ ਸੰਬੰਧਿਤ ਜਿਹੜਾ ਉਹ ਜੋੜ ਕੇ ਦੇਖਿਆ ਜਾਂਦਾ ਹੈ। ਸਭ ਨੂੰ ਹੀ ਪਤਾ ਆ ਵੀ ਰੱਬ ਨਾ ਕਰੇ ਜੇ ਕਿਸੇ ਦੇ ਪਰਿਵਾਰ ਦੇ ਵਿੱਚ ਇਸ ਨਾਮਰਾਦ ਬਿਮਾਰੀ ਜਿਹੜੀ ਉਹ ਆ ਜਾਂਦੀ ਆ, ਅਤੇ ਕਿੰਨੀ ਜ਼ਿਆਦਾ ਜਿਹੜੀਆਂ ਉਹ ਮੁਸ਼ਕਿਲਾਂ ਦੇ ਵਿੱਚ ਆਉਂਦੀਆਂ। ਕਈ ਵਾਰੀ ਤਾਂ ਇਸ ਨੂੰ ਡਾਇਗਨੋਜ਼ ਕਰਦਿਆਂ, ਇਸ ਨੂੰ ਪਤਾ ਕਰਦਿਆਂ ਹੀ ਜਿਹੜਾ ਆ ਉਹ ਬਹੁਤ ਦੇਰੀ ਕਈ ਵਾਰੀ ਹੋ ਜਾਂਦੀ ਆ। ਐਟਲੀਸਟ ਇਸ ਟੈਸਟ ਦੇ ਨਾਲ ਕਹਿੰਦੇ ਆ ਵੀ ਕੋਸ਼ਿਸ਼ ਇਹ ਹੋਊਗੀ ਵੀ ਜੇ ਕਿਸੇ ਨੂੰ ਕੁਛ ਹੈਗਾ ਆ ਕੈਂਸਰ ਵਰਗੀ ਇੱਦਾਂ ਦੀ ਕੋਈ ਚੀਜ਼ ਆ, ਉਸ ਨੂੰ ਪਹਿਲਾਂ ਹੀ ਸਟੇਜ ਦੇ ਵਿੱਚ ਜਿਹੜਾ ਉਹ ਪਤਾ ਲੱਗ ਸਕੇ, ਤਾਂ ਜੋ ਫਿਰ ਜਿਸ ਦਾ ਵੀ ਇਲਾਜ ਕੀਤਾ ਜਾ ਸਕਦਾ ਆ ਉਹ ਉਸ ਦਾ ਇਲਾਜ ਕਰਨ ਦੇ ਵਿੱਚ ਜਿਹੜੀ ਆ ਡਾਕਟਰ ਨੂੰ ਐਟਲੀਸਟ ਮਦਦ ਜਿਹੜੀ ਉਹ ਹੋ ਸਕੇ। ਅਗਲੀ ਖਬਰ ਨਾਰਥ ਕੋਰੀਆ ਤੋਂ ਆ ਰਹੀ ਹੈ, ਜਿੱਥੇ ਕਿ ਨਾਰਥ ਕੋਰੀਆ ਦੇ ਲੋਕ ਹੁਣ ਕਾਫੀ ਫਿਕਰ ਦੇ ਵਿੱਚ ਆ ਵੀ ਜਿਹੜਾ ਉਹਨਾਂ ਦਾ ਲੀਡਰ ਕਿਮ ਜੋਂਗ ਉਨ ਆ, ਉਸਨੇ ਭਾਰ ਬਹੁਤ ਘਟਾ ਲਿਆ। ਤੇ ਉਹਦਾ ਕੀ ਕਾਰਨ ਆ ਵੀ ਕਿਤੇ ਉਸ ਨੂੰ ਕੋਈ ਬਿਮਾਰੀ ਤਾਂ ਨਹੀਂ ਲੱਗ ਗਈ, ਕਿਉਂਕਿ ਰੀਸੈਂਟਲੀ ਉਹਦੀਆਂ ਜਿਹੜੀਆਂ ਪਿਕਚਰਸ ਆ ਉਹ ਟੀਵੀ ਦੇ ਉੱਤੇ ਆਈਆਂ ਸੀਆਂ। ਇਹ ਬਹੁਤ ਇੰਪੋਰਟੈਂਟ ਆ, ਕਹਿੰਦੇ ਵੀ ਉਹ ਤੋਂ ਪਿੱਛੋਂ ਕੋਈ ਵੀ ਜਿਹੜਾ ਤਕੜਾ ਲੀਡਰ ਨਹੀਂ ਹੈਗਾ, ਜੇ ਉਹਦੀ ਡੈਥ ਹੋ ਜਾਂਦੀ ਆ ਤੇ ਜਿਹੜਾ ਉਸ ਕੰਟਰੀ ਨੂੰ ਆਪਣੇ ਕੰਟਰੋਲ 'ਚ ਰੱਖ ਸਕੇ। ਤੇ ਕਹਿੰਦੇ ਕਾਫੀ ਵੱਡਾ ਵੈਕਿਊਮ ਫੈਲ ਸਕਦਾ ਆ, ਪਰ ਉਹਦੀ ਭੈਣ ਵੀ ਜਿਹੜੀ ਆ ਉਹਦੇ ਪਿੱਛੇ ਹੈਗੀ ਆ। ਜੀ ਆਪਾਂ ਹਰਜੋਤ ਸਿੰਘ ਜੀ ਇੱਥੇ ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਵਾਂਗੇ। ਅਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਜਿਹੜੀ ਉਹ ਆਪਣੀ ਕਰਨ ਆਪਾਂ ਜਾ ਰਹੇ ਹਾਂ ਹਰਜੋਤ ਸਿੰਘ ਜੀ, ਖਾਸ ਕਰਕੇ ਜਿਹੜਾ ਇੱਕ ਐਥਨਿਕ ਸਟੱਡੀਜ਼ ਜਿਸ ਦੇ ਵਿੱਚ ਕੈਲੀਫੋਰਨੀਆ ਦੀ ਸਿੱਖ ਕਮਿਊਨਿਟੀ, ਇੱਥੇ ਦੇ ਜਿਹੜੇ ਸਕੂਲਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਬਾਰੇ ਜਿਹੜੀ ਆ ਉਹ ਥੋੜ੍ਹੀ ਜਾਣਕਾਰੀ ਆ ਉਹ ਹੋਵੇਗੀ ਇੱਥੋਂ ਦੇ ਸਕੂਲਸ ਦੇ ਵਿੱਚ। ਸੋ ਉਸ ਦੇ ਬਾਰੇ ਇੱਕ ਵੈਬੀਨਾਰ 30 ਤਰੀਕ ਨੂੰ ਪਰਸੋਂ ਨੂੰ ਜਿਹੜਾ ਆ ਉਹ ਸ਼ਾਮ 7 ਵਜੇ ਕੈਲੀਫੋਰਨੀਆ ਟਾਈਮ ਦੇ ਵਿੱਚ ਰੱਖਿਆ ਗਿਆ ਆ, ਜਿਸ ਦੇ ਵਿੱਚ ਪੰਜਾਬੀ ਰੇਡੀਓ USA ਸਿੱਖ ਕੋਲੇਸ਼ਨ ਅਤੇ ਜਕਾਰਾ ਮੂਵਮੈਂਟ ਦੇ ਸਾਂਝੇ ਜਿਹੜੇ ਆ ਉਹ ਯਤਨਾਂ ਦੇ ਸਦਕਾ ਇਹ ਹੋਊਗਾ। ਇਸ ਦੇ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਸ ਦੇ ਵਿੱਚ ਦੇਣ ਦੀ ਜਿਹੜੀ ਕੋਸ਼ਿਸ਼ ਹੋਵੇਗੀ। ਸੋ ਉਸ ਵੈਬੀਨਾਰ ਦੇ ਬਾਰੇ ਐਥਨਿਕ ਸਟੱਡੀਜ਼ ਦੇ ਕੀ ਹੈਗਾ ਆ, ਕੀ ਕੁਛ ਇਸ ਦੇ ਵਿੱਚ ਹੋਵੇਗਾ, ਉਸ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਆਪਾਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਜਿਹੜੀ ਉਹ ਗੱਲਬਾਤ ਕਰਾਂਗੇ। ਅਤੇ ਇੱਥੇ ਆਪਾਂ ਹੁਣ ਲੈਂਦੇ ਹਾਂ ਜੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਮੁੜ ਵਾਪਸ ਹਾਜ਼ਰ ਹੁੰਦੇ ਹਾਂ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOVO Yuba City 1450 AM, KIID Sacramento 1470 AM, KCVR Lodi Stockton 1570 AM। ਮਿਡਲੈਂਡ ਟਰੈਕਟਰਜ਼ ਮਡੇਰਾ ਵਿੱਚ 50 ਸਾਲ ਤੋਂ ਉੱਤੇ ਦੇ ਐਕਸਪੀਰੀਅੰਸ ਵਾਲੀ ਫੈਮਿਲੀ ਗਰੋਨ ਤੇ ਫੈਮਿਲੀ ਰਨ ਬਿਜ਼ਨਸ। ਇਹਨਾਂ ਦੀ ਟੀਮ ਤੁਹਾਨੂੰ ਨਵੇਂ ਤੇ ਆਧੁਨਿਕ ਪ੍ਰੋਡਕਟਸ ਤੇ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ। ਤੁਹਾਡੇ ਕੰਮਕਾਰ ਤੇ ਬਿਜ਼ਨਸ ਦੇ ਵਾਧੇ ਲਈ ਹੁਣ ਸੇਲ ਤੋਂ ਬਾਅਦ ਵੀ ਇਹ ਤੁਹਾਨੂੰ 24/7 ਸਰਵਿਸਿਜ਼ ਪ੍ਰੋਵਾਈਡ ਕਰਦੇ ਹਨ। ਮਿਡਲੈਂਡ ਟਰੈਕਟਰ ਮਡੇਰਾ ਵਾਲੇ ਜੌਨ ਡੀਅਰ ਦੇ ਹੋਮ ਟਾਊਨ ਡੀਲਰ, ਜਿਨ੍ਹਾਂ ਤੋਂ ਤੁਸੀਂ ਲੈ ਸਕਦੇ ਹੋ ਵਧੀਆ ਆਫਰਸ ਤੇ ਕਰ ਸਕਦੇ ਹੋ ਵਧੀਆ ਸੇਵਿੰਗਸ ਵੀ। ਕੰਪੈਕਟ ਟਰੈਕਟਰ ਤੇ ਰਾਈਡਿੰਗ ਲਾਨ ਮੂਵਰਸ, ਜੇ ਪਾਰਟਸ ਚਾਹੀਦੇ ਹਨ ਤਾਂ ਤੁਸੀਂ ਅੱਜ ਹੀ ਇਹਨਾਂ ਨੂੰ ਕਾਲ ਕਰਕੇ ਆਰਡਰ ਪਲੇਸ ਕਰ ਸਕਦੇ ਹੋ। 1 ਵਜੇ ਤੋਂ ਪਹਿਲਾਂ ਦਿੱਤੇ ਗਏ ਆਰਡਰਾਂ ਤੇ ਸੇਮ ਡੇ ਡਿਲੀਵਰੀ ਇਹਨਾਂ ਦੇ 6 ਡ੍ਰੌਪ ਬਾਕਸ ਲੋਕੇਸ਼ਨਸ ਤੇ ਕਰਦੇ ਹਨ। ਜੌਨ ਡੀਅਰ ਦੇ ਪ੍ਰੋਡਕਟਸ ਲਈ ਤੁਸੀਂ ਇਹਨਾਂ ਦੇ ਮਡੇਰਾ ਆਫਿਸ, ਜੋ ਕਿ ਮਡੇਰਾ ਫੇਅਰ ਗਰਾਊਂਡਸ ਦੇ ਸਾਹਮਣੇ ਹੈ, ਵਿਜ਼ਿਟ ਕਰ ਸਕਦੇ ਹੋ। ਟਰੈਕਟਰ ਇਕਵਿਪਮੈਂਟ ਸੋਲਿਊਸ਼ਨਸ ਦੀ ਤਸੱਲੀ ਬਖਸ਼ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਆਫਰਸ ਬੇਸਡ ਔਨ ਅਵੇਲੇਬਿਲਿਟੀ। ਆਫਰਸ 31 ਅਕਤੂਬਰ 2021 ਤੱਕ। थोड़ा तिखा थोड़ा मिठा जिहा कुछ खाण ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਟੇਕ ਆਊਟ ਲੋ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ।
New India Sweet and Spicy 3225 West Shaw Avenue, Suite 103 Fresno. ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ New India Sweet and Spicy ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559 225 2824। ਰੱਖਣਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਏਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖੜਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ ਫ੍ਰੈਸਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhdataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਫ੍ਰੈਸਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ $9.99 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ ਫ੍ਰੈਸਨੋ 6735 ਨਾਰਥ ਫਰਸਟ ਸਟਰੀਟ ਫ੍ਰੈਸਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559 761 9641। ਗਿਲਡ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਦਾ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। ਐਡਰੈਸ 4709 ਅਲ ਕੈਪੀਟਾਨ, Suite 103 ਫ੍ਰੈਸਨੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਹੁਣ ਇਸ ਟਾਈਮ ਜਕਾਰਾ ਮੂਵਮੈਂਟ ਤੋਂ ਨੈਨਦੀਪ ਸਿੰਘ ਅਤੇ ਸਿੱਖ ਕੋਲੇਸ਼ਨ ਤੋਂ ਇੰਦਰਪ੍ਰੀਤ ਕੌਰ ਜਿਹੜੇ ਉਹ ਜੁੜ ਚੁੱਕੇ ਨੇ। ਇੰਦਰਪ੍ਰੀਤ ਕੌਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਥੈਂਕ ਯੂ। ਨੈਨਦੀਪ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਰਜੋਤ ਸਿੰਘ ਜੀ, ਆਪਾਂ ਜਿਹੜੀ ਹੁਣ ਗੱਲਬਾਤ ਕਰਾਂਗੇ ਜਿਹੜੇ ਐਥਨਿਕ ਸਟੱਡੀਜ਼ ਦਾ ਜਿਹੜਾ ਇੱਕ ਕਰਿਕੂਲਮ ਅਪਰੂਵ ਹੋਇਆ ਆ, ਜਿਸ ਦੇ ਵਿੱਚ ਜਿਹੜੇ ਸਿੱਖਾਂ ਦੇ ਬਾਰੇ ਕੈਲੀਫੋਰਨੀਆ ਦੇ ਵਿੱਚ ਇੱਥੋਂ ਦੀਆਂ ਕਲਾਸਿਸ ਦੇ ਵਿੱਚ ਪੜ੍ਹਾਇਆ ਜਾਊਗਾ। ਸੋ ਉਸ ਦੇ ਬਾਰੇ ਥੋੜ੍ਹੀ ਆਪਾਂ ਜਾਣਕਾਰੀ ਸਾਂਝੀ ਕਰਾਂਗੇ ਅਤੇ ਇਸ ਦੇ ਬਾਬਤ ਜਿਹੜੀ ਹੋਰ ਡੂੰਘੀ ਜਾਣਕਾਰੀ ਕਿੱਦਾਂ ਹੋਇਆ, ਕਿਵੇਂ ਹੋਇਆ, ਉਹ ਸਾਰਾ ਕੁਛ ਪਰਸੋਂ ਨੂੰ ਜਿਹੜਾ ਸੈਮੀਨਾਰ ਹੋਣਾ ਹੈ 30 ਤਰੀਕ ਨੂੰ ਸ਼ਾਮੀ 7 ਵਜੇ ਉਸ ਦੇ ਬਾਰੇ ਜਿਹੜੀਆਂ ਆਪਣੇ ਨਾਲ ਜਾਣਕਾਰੀਆਂ ਸਾਂਝੀਆਂ ਹੋਣਗੀਆਂ। ਸਭ ਤੋਂ ਪਹਿਲਾਂ ਇੰਦਰਪ੍ਰੀਤ ਕੌਰ ਜੀ, ਸੋ ਸਾਨੂੰ ਥੋੜ੍ਹਾ ਜਿਹਾ ਬਰੀਫ ਬੈਕਗਰਾਊਂਡ ਇਸ ਦੇ ਬਾਰੇ ਜਿਹੜਾ ਦੱਸੋ, ਐਥਨਿਕ ਸਟੱਡੀਜ਼ ਨੂੰ ਲੈ ਕੇ ਵੀ ਕੈਲੀਫੋਰਨੀਆ ਦੇ ਵਿੱਚ ਇਸ ਚੀਜ਼ ਦੀ ਜਿਹੜੀ ਕਦੋਂ ਤੋਂ ਸ਼ੁਰੂਆਤ ਹੋਈ ਹੈ। ਜੀ ਨਹੀਂ, ਜ਼ਰੂਰ ਜੀ ਵੀਰ ਜੀ। ਸੋ ਪੂਰੇ 18 ਮਹੀਨੇ ਹੋ ਗਏ ਕਿ ਸਿੱਖ ਕੋਲੀਸ਼ਨ ਤੇ ਜਕਾਰਾ ਮੂਵਮੈਂਟ ਨੇ ਇਹ ਦੋਨਾਂ ਨੇ ਰਲ ਕੇ ਇਹ ਕੈਂਪੇਨ ਸ਼ੁਰੂ ਕੀਤੀ ਸੀ। ਤੇ ਇਹ ਅਸੀਂ ਤਾਂ ਸ਼ੁਰੂ ਕੀਤੀ ਹੈ ਕਿ ਜਿਹੜੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਦੀ ਐਥਨਿਕ ਸਟੱਡੀਜ਼ ਮਾਡਲ ਕਰਿਕੂਲਮ ਸੀਗੀ, ਅਸੀਂ ਸਿੱਖਾਂ ਨੂੰ ਵੀ ਉਹਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਸੀ। ਸੋ ਇਹ ਕੈਂਪੇਨ ਸਿਰਫ ਦੋਨਾਂ ਜਕਾਰਾ ਮੂਵਮੈਂਟ ਤੇ ਸਿੱਖ ਕੋਲੀਸ਼ਨ ਦੀ ਨਹੀਂ ਮੂਵਮੈਂਟ ਹੈਗੀ, ਸਾਰੀ ਪੂਰੀ ਕੈਲੀਫੋਰਨੀਆ ਦੀ ਸੰਗਤ ਦੀ ਵੀ ਮੂਵਮੈਂਟ ਹੈਗੀ ਆ। ਤੇ ਅਸੀਂ ਪਟੀਸ਼ਨ ਵੀ ਬਹੁਤ ਸਾਈਨ ਕਰਵਾਏ ਸੀਗੇ। ਕਈ ਕਮਿਊਨਿਟੀ ਮੈਂਬਰਾਂ ਨੇ ਆਪਣੇ ਗੁਰਦੁਆਰੇ ਰੈਲੀਆਂ ਵੀ ਕੀਤੀਆਂ, ਟੇਬਲ ਲਾਏ ਜਿਹੜੇ ਸੰਗਤ ਮੈਂਬਰ ਉਹ ਪਟੀਸ਼ਨ ਤੇ ਸਾਈਨ ਕਰ ਸਕੇ। ਤੇ ਅਖੀਰ ਦੇ ਵਿੱਚ ਇਸ ਪਿਛਲੀ ਮਾਰਚ ਦੇ ਵਿੱਚ
ਕੈਲੀਫੋਰਨੀਆ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਇੱਕ ਫਾਈਨਲ ਡਰਾਫਟ ਕਰਿਕੂਲਮ ਦਾ ਰਿਲੀਜ਼ ਕੀਤਾ, ਜਿਹ 'ਚ ਸਾਡੀ ਜਿੱਤ ਹੋਈ। ਜਿਹੜੀ ਸਿੱਖਾਂ ਦੀਆਂ ਸਟੋਰੀਆਂ ਆ, ਕਹਾਣੀਆਂ, ਸਾਡੀਆਂ ਇਤਿਹਾਸ ਵਾ, ਉਹ ਹੁਣ ਹੈ ਨਾ ਕੈਲੀਫੋਰਨੀਆ ਕਲਾਸਰੂਮਸ ਦੇ ਵਿੱਚ ਟੀਚਰਾਂ ਸਿਖਾ ਸਕਦੀਆਂ ਨੇ। ਜੀ ਸੋ ਨੈਨਦੀਪ, ਤੁਸੀਂ ਮਿਲ ਕੇ ਆਪਾਂ ਨੂੰ ਪਤਾ ਵੀ ਜੈਕਾਰਾ ਮੂਵਮੈਂਟ ਵਾਲੇ ਲੰਮੇ ਸਮੇਂ ਤੋਂ ਪੰਜਾਬੀ ਦੇ ਲਈ, ਸਿੱਖਾਂ ਦੇ ਲਈ ਹਮੇਸ਼ਾ ਕੁਛ ਨਾ ਕੁਛ ਇਸ ਤਰੀਕੇ ਦਾ ਜਿਹੜਾ ਉਹ ਕਰਦੇ ਆ ਰਹੇ ਆ। ਸੋ ਐਥਨਿਕ ਸਟੱਡੀਜ਼ ਨੂੰ ਲੈ ਕੇ ਆਪਾਂ ਦੇਖ ਰਹੇ ਹਾਂ ਵੀ ਤੁਹਾਡੇ ਜਿਹੜੇ ਇਹ ਕੋਸ਼ਿਸ਼ਾਂ ਜਿਹੜੀਆਂ ਉਹ ਚੱਲੀਆਂ ਆ। ਸੋ ਰਾਈਟ ਨਾਓ ਆਪਾਂ ਕੀ ਦੇਖ ਰਹੇ ਹਾਂ ਵੀ ਕੀ ਭਵਿੱਖ ਦੇ ਵਿੱਚ ਆਪਾਂ ਨੂੰ ਇਸ ਦਾ ਕੀ ਬੈਨੀਫਿਟ ਆਪਾਂ ਨਜ਼ਰ ਆ ਰਿਹਾ ਹੈਗਾ? ਹਾਂਜੀ ਬਿਲਕੁਲ ਰਾਜਕਰਨ ਜੀ। ਸੋ ਜਿਹੜੀ ਹੁਣ ਮੋਸਟਲੀ ਜਿਹੜੀ ਸਾਡੀ ਹਾਈ ਸਕੂਲ ਕਲਾਸਰੂਮ ਦੇ ਵਿੱਚ ਲਾਈਕ ਸਿੱਖਾਂ ਦਾ ਨਾਂ ਵੀ ਨਹੀਂ ਆਉਂਦਾ, ਜਾਂ ਮਤਲਬ ਵਰਲਡ ਹਿਸਟਰੀ ਦੇ ਵਿੱਚ ਇੱਕ ਅੱਧਾ ਜਿਹਾ ਪੈਰਾਗ੍ਰਾਫ ਮੇਬੀ ਸਤਵੰਤ ਸਿੰਘ ਦੀ, ਬੇਅੰਤ ਸਿੰਘ ਦੀ ਥੋੜੀ ਬਹੁਤ ਦੱਸਦੇ ਨੇ, ਮਤਲਬ ਕਿ ਉਹਨਾਂ ਨੇ ਮਤਲਬ ਇੰਦਰਾ ਗਾਂਧੀ ਨੂੰ ਮਾਰਿਆ ਸੀ। ਯੂਜਲੀ ਵੱਧ ਤੋਂ ਵੱਧ ਇੰਨਾ ਹੀ ਹੁੰਦਾ ਯਾਰ, ਮੈਨੂੰ ਯਾਦ ਹੈ ਜਦੋਂ ਮੈਂ 8ਵੀਂ 'ਚ ਪੜ੍ਹਦਾ ਹੁੰਦਾ ਸੀ ਸਿਰਫ ਇਹ ਲਿਖਿਆ ਗਿਆ ਸੀ। ਹੁਣ ਜਿਹੜੀ ਐਥਨਿਕ ਸਟੱਡੀਜ਼ ਦੇ ਨਾਲ ਜਿਹੜੀ ਖਾਸ ਕਰਕੇ ਜਿਹੜੀ ਸਾਡੀ ਜਿਵੇਂ ਅਮਰੀਕਨ ਦੀਆਂ ਕਹਾਣੀਆਂ, ਜਿਵੇਂ ਦਲੀਪ ਸਿੰਘ ਸਾਉਂਦ, ਜਿਵੇਂ ਸਾਡੀ ਗਦਰੀ ਬਾਬੀਆਂ ਦੇ ਬਾਰੇ, ਉਹਨਾਂ ਦੀ ਇਤਿਹਾਸ ਵੀ ਥੋੜ੍ਹੀ ਜਿਹਾ ਮਤਲਬ ਦੱਸੇ ਜਾਏਂਗੇ ਮਤਲਬ ਬੱਚੇ ਨੂੰ, ਤੇ ਉਹ ਇੱਦਾਂ ਦੀਆਂ ਟੌਪਿਕਸ ਉਹ ਮਤਲਬ ਸਿੱਖਣਗੇ। ਓਕੇ ਜੀ ਸੋ ਬਿਲਕੁਲ ਆਪਾਂ ਨੈਨਦੀਪ ਸਿੰਘ ਉਹਨਾਂ ਨੇ ਜਿਸ ਤਰ੍ਹਾਂ ਦੱਸਿਆ, ਆਪਣੇ ਜਿਹੜੇ ਪੇਰੈਂਟਸ ਵੀ ਆ, ਜਦੋਂ ਤੁਸੀਂ ਹਾਈ ਸਕੂਲ 'ਚ ਜਾਂਦੇ ਆ, ਤੁਸੀਂ ਆਮ ਉੱਥੇ ਦੇਖਦੇ ਆ ਵੀ ਕਈ ਵਾਰੀ ਸਕੂਲ ਦੇ ਵਿੱਚ ਉਹਨੀ ਗਾਂਧੀ ਦੀ ਫੋਟੋ ਲਾਈ ਹੁੰਦੀ ਆ। ਨਥਿੰਗ ਅਗੇਂਸਟ ਦੈਟ, ਪਰ ਆਪਾਂ ਹੁਣ ਇੰਨੀ ਵੱਡੀ ਗਿਣਤੀ ਦੇ ਵਿੱਚ ਹੈਗੇ ਆ, ਸੋ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਆਪਣੀ ਹਿਸਟਰੀ ਕੀ ਹੈਗੀ ਆ। ਸੋ ਨੈਨਦੀਪ, ਇਹ 2016 'ਚ ਇਹਨੂੰ ਆਥਰ ਕੀਤਾ ਸੀ ਅਸੈਂਬਲੀਮੈਨ ਲੂਇਸ ਅਲੇਹੋ ਨੇ, ਹੈ ਨਾ, ਡੈਮੋਕ੍ਰੇਟ ਸਲੀਨਸ ਤੋਂ। ਨੈਨਦੀਪ, ਇੰਦਰਪ੍ਰੀਤ ਤੁਹਾਨੂੰ ਆਵਾਜ਼ ਆ ਰਹੀ ਹੈ? ਹਾਂਜੀ ਵੀਰ ਜੀ, ਮੈਨੂੰ ਆ ਰਹੀ ਹੈ ਆਵਾਜ਼। ਓਕੇ, ਮੇ ਬੀ ਨੈਨਦੀਪ ਨੂੰ ਨਹੀਂ ਜਿਹੜੇ ਹੈਗੀ। ਸੋ ਤੁਸੀਂ ਇੰਦਰਪ੍ਰੀਤ, ਜੇ ਤੁਸੀਂ ਇਸ ਦੇ ਉੱਤੇ ਥੋੜ੍ਹਾ ਹੋਰ ਜਿਹੜਾ ਉਹ ਦੱਸ ਸਕਦੇ ਹੋਵੋ। ਸੋ ਇਹ ਜਿਹੜਾ ਐਥਨਿਕ ਸਟੱਡੀ ਮਾਡਲ ਕਰਿਕੂਲਮ ਆ, ਆਪਾਂ ਕੀ ਦੇਖ ਰਹੇ ਹਾਂ ਵੀ ਕਿੱਦਾਂ ਦੀਆਂ ਚੀਜ਼ਾਂ ਇਸ ਦੇ ਵਿੱਚ, ਸਿੱਖਾਂ ਦੀ ਕੀ ਬੈਕਗਰਾਊਂਡ ਜਿਹੜੀ ਇਸ ਦੇ ਵਿੱਚ ਦਿਖਾਈ ਜਾਊਗੀ, ਕੀ ਕੁਛ ਇਸ ਦੇ ਬਾਰੇ ਜਾਣਕਾਰੀ ਹੋਊਗੀ? ਜੀ ਵੀਰ ਜੀ, ਤੇ ਇਹ ਨਾ ਜਿਵੇਂ ਨੈਨਦੀਪ ਵੀਰ ਜੀ ਨੇ ਹੁਣੇ ਸਾਨੂੰ ਦੱਸਿਆ, ਇਹ ਜਿਹੜੇ ਸਾਡੇ ਸਿੱਖ ਅਮਰੀਕਨ ਦਾ ਇਤਿਹਾਸ ਵਾ ਉਹ ਸਿਖਾਇਆ ਜਾਊਗਾ ਐਥਨਿਕ ਸਟੱਡੀਜ਼ ਮਾਡਲ ਕਰਿਕੂਲਮ ਦੇ ਵਿੱਚ। ਤੇ ਜਿਵੇਂ ਕਦੋਂ ਸਿੱਖ ਇੱਥੇ ਆਏ ਸੀ, ਪਹਿਲਾਂ ਕੈਲੀਫੋਰਨੀਆ ਦੇ ਵਿੱਚ ਕੀ ਕੀਤਾ ਉਹਨਾਂ ਨੇ ਆ ਕੇ, ਪਹਿਲਾਂ ਉਹਨਾਂ ਨੇ ਕਿਸ ਤਰ੍ਹਾਂ ਰੇਲ ਰੋਡਸ ਤੇ ਕੰਮ ਕੀਤੇ ਸੀ, ਕਿਹੜੇ ਪਹਿਲੇ ਸਾਊਥ ਏਸ਼ੀਅਨ ਪੋਲੀਟੀਸ਼ੀਅਨ ਸੀਗੇ ਸਾਡੀ ਸੰਗਤ ਦੇ ਵਿੱਚ, ਤੇ ਹੁਣ ਕੀ ਹੋ ਰਿਹਾ ਆ ਸਿੱਖਾਂ ਦੀ ਕਮਿਊਨਿਟੀਆਂ ਦੇ ਵਿੱਚ, ਉਹ ਵੀ ਸ਼ਾਮਿਲ ਕੀਤਾ ਜਾਊਗਾ। ਜਿਵੇਂ ਓਕ ਕ੍ਰੀਕ ਦੀ ਟ੍ਰੈਜਡੀ ਹੋਈ ਸੀਗੀ a few years ago, ਉਹਦੇ ਬਾਰੇ ਵੀ ਅਸੀਂ ਇੱਕ ਲੈਸਨ ਪਲਾਨ ਬਣਾਇਆ ਹੋਇਆ ਆ। ਸੋ ਅਸੀਂ ਮੇਕ ਸ਼ੋਰ ਕਰਨਾ ਚਾਹੁੰਦੇ ਹਾਂ ਕਿ ਜਿਹੜੇ ਟੀਚਰਸ ਆ ਉਹ ਨਾ ਸਿਰਫ ਸਿੱਖਾਂ ਦੇ ਬਾਰੇ ਸਿੱਖਾਂ ਦਾ ਇਤਿਹਾਸ ਟੀਚ ਕਰੇ, ਪਰ ਜੋ ਸਿੱਖਾਂ ਦੇ ਨਾਲ ਹੋ ਚੁੱਕਾ ਆ, ਜੋ ਹੋ ਰਿਹਾ ਆ ਹੁਣ, ਉਹ ਵੀ ਸਿਖਾਇਆ ਜਾਵੇ। ਜੀ, ਸੋ ਆਪਣੇ ਜਿੰਨੇ ਵੀ ਸਰੋਤੇ ਦਰਸ਼ਕ ਜਿਹੜੇ ਇਸ ਟਾਈਮ ਦੇਖ ਰਹੇ ਹੈਗੇ ਵੱਖ-ਵੱਖ ਥਾਵਾਂ ਦੇ ਉੱਤੇ, ਸੋ ਅਸੀਂ ਇਸ ਦਾ ਜਿਹੜਾ ਲਿੰਕ ਪੰਜਾਬੀ ਰੇਡੀਓ USA ਦੇ ਜਿਹੜਾ ਇਸ ਟਾਈਮ ਰਾਈਟ ਨਾਓ ਲਾਈਵ ਚੱਲ ਰਿਹਾ ਪ੍ਰੋਗਰਾਮ, ਉਸ 'ਤੇ ਹੇਠਾਂ ਵੀ ਇਸ ਵੈਬੀਨਾਰ ਦੇ ਵਿੱਚ ਪਾਇਆ ਹੈ। ਸੋ ਵੈਬੀਨਾਰ ਦਾ ਵੀ ਥੋੜ੍ਹਾ ਇੰਦਰਪ੍ਰੀਤ ਸਾਨੂੰ ਜਿਹੜਾ ਦੱਸ ਦਿਓ, ਅਤੇ ਕੀ ਆਪਾਂ ਉਸ ਦੇ ਵਿੱਚ ਏਜੰਡਾ ਹੈਗਾ ਆ, ਕੀ ਕੁਛ ਜਿਹੜਾ ਉਸ ਦੇ ਵਿੱਚ ਦੱਸਿਆ ਜਾਊਗਾ ਉਸ ਵੈਬੀਨਾਰ ਦੇ ਵਿੱਚ? ਹਾਂਜੀ, ਇਸ ਵੈਬੀਨਾਰ ਜਿਵੇਂ ਵੀਰ ਜੀ ਨੇ ਹੁਣੇ ਕਿਹਾ, ਸਾਨੂੰ ਜੂਨ 30 ਤਰੀਕ ਨੂੰ ਹੋਇਆ ਜਾਊਗਾ, ਬੁੱਧਵਾਰ ਨੂੰ 7 ਵਜੇ। ਤੇ ਅਸੀਂ ਇਹ ਡਿਸਕਸ ਕਰਾਂਗੇ ਕਿ ਜਿਹੜੇ ਹੁਣ ਪੇਰੈਂਟਸ ਤੇ ਜਿਹੜੇ ਬੱਚੇ ਹੈਗੇ ਨੇ ਕੈਲੀਫੋਰਨੀਆ ਦੇ ਵਿੱਚ, ਉਹ ਅਸੀਂ ਆਪਣੇ ਟੀਚਰਾਂ ਦੇ ਨਾਲ ਕਿਸ ਤਰ੍ਹਾਂ ਦੀ ਡਿਸਕਸ਼ਨ ਕਰ ਸਕਦੇ ਹਾਂ ਕਿ ਜਿਹੜੀ ਸਿੱਖ ਇਤਿਹਾਸ ਵਾ ਉਹ ਸਿਖਾਉਣਾ ਚਾਹੀਦਾ ਆ ਸਾਡੇ ਕਲਾਸਰੂਮਸ ਦੇ ਵਿੱਚ। ਜਸਟ ਬਿਕਾਜ਼ ਇਹ ਐਥਨਿਕ ਸਟੱਡੀਜ਼ ਮਾਡਲ ਕਰਿਕੂਲਮ ਪਾਸ ਹੋ ਗਿਆ ਤੇ ਸਾਡੇ ਸਿੱਖਾਂ ਦਾ ਵੀ ਇੱਕ ਮੌਕਾ ਮਿਲਿਆ ਕਿ ਇਹ ਇਹ ਸਿਖਾਇਆ ਜਾਊਗਾ ਕਲਾਸਰੂਮਸ ਦੇ ਵਿੱਚ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਮੈਂਡੇਟੋਰੀ ਆ। ਹਜੇ ਵੀ ਸਾਨੂੰ ਟੀਚਰਾਂ ਨੂੰ ਥੋੜ੍ਹਾ ਜਿਹਾ ਕਨਵਿੰਸ ਕਰਨਾ ਪਊਗਾ ਕਿ ਕਿਉਂ ਜ਼ਰੂਰੀ ਆ ਇਹ ਸਿੱਖ ਇਤਿਹਾਸ ਸਾਡੇ ਕਲਾਸਰੂਮਸ ਦੇ ਵਿੱਚ ਸਿਖਾਉਣ ਵਾਸਤੇ। ਤੇ ਜਿਹੜੇ ਹੋਰ ਵੀ ਅੰਡਰ ਰੈਪ੍ਰੈਜ਼ੈਂਟੇਡ ਕਮਿਊਨਿਟੀਜ਼ ਵਾ, ਉਹਨਾਂ ਨੂੰ ਵੀ ਥੋੜ੍ਹਾ ਜਿਹਾ ਹਾਈਲਾਈਟ ਕਰਨਾ ਚਾਹੀਦਾ ਵਾ। ਓਕੇ ਜੀ, ਸੋ ਬਿਲਕੁਲ ਨੈਨਦੀਪ ਲਾਈਨ ਤੇ ਹੈਗਾ ਰਾਜਕੀਰ ਸਿੰਘ?
ਹਾਂਜੀ ਹਾਂਜੀ ਜੀ, ਹਾਂਜੀ ਨੈਨਦੀਪ। ਹਾਂਜੀ ਸਾਰੇ। ਸੋ ਨੈਨਦੀਪ ਮੈਂ ਦੇਖ ਰਿਹਾ ਸੀ ਵੀ ਇਹ ਕਹਿੰਦੇ ਵੀ ਵੋਲੰਟੀਅਰਲੀ ਪ੍ਰੋਗਰਾਮ ਹੈਗਾ ਬਹੁਤ ਸਾਰੇ ਡਿਸਟ੍ਰਿਕਟ ਦੇ ਵਿੱਚ। ਤੁਹਾਡਾ ਡਿਸਟ੍ਰਿਕਟ ਜਿਹੜਾ ਕੈਲੀਫੋਰਨੀਆ ਦੇ ਦੋ ਵੱਡੇ ਡਿਸਟ੍ਰਿਕਟ ਆ, ਯੂਨੀਫਾਈਡ ਫ੍ਰਿਜ਼ਨੋ ਤੇ ਇਸੇ ਤਰ੍ਹਾਂ ਲਾਸ ਐਂਜਲਸ ਯੂਨੀਫਾਈਡ, ਉਹਨਾਂ ਨੇ ਤਾਂ ਕੰਪਲਸਰੀ ਕਰਤਾ ਨੈਕਸਟ ਈਅਰ ਤੋਂ ਗ੍ਰੈਜੂਏਸ਼ਨ ਲਈ ਇਹ ਰਿਕੁਆਇਰਡ ਆ। ਸੋ ਜਿਸ ਤਰ੍ਹਾਂ ਇਹ ਪਹਿਲਾਂ ਬੱਚੀ ਕਹਿ ਰਹੀ ਸੀ, ਬਿਲਕੁਲ ਸਾਨੂੰ ਬਾਕੀ ਜਿਹੜੇ ਹੋਰ ਸਕੂਲ ਡਿਸਟ੍ਰਿਕਟ 'ਚ ਬੱਚੇ ਜਾਂਦੇ ਆ ਉਹਨਾਂ ਨੂੰ ਜ਼ਰੂਰ ਟੀਚਰਸ ਦੇ ਨਾਲ ਇਹ ਗੱਲਬਾਤ ਕਰਨੀ ਚਾਹੀਦੀ ਹੈ ਕਰਿਕੂਲਮ ਲਾਉਣ ਨੂੰ, ਕਿ ਕੰਪਲਸਰੀ ਆ ਪੂਰੇ ਹੁਣ ਸਟੇਟ ਦੇ ਵਿੱਚ। ਨਹੀਂ ਜੀ, ਅਜੇ ਕੰਪਲਸਰੀ ਨਹੀਂ ਆ। ਉਹ ਮਤਲਬ ਸਾਨੂੰ ਲੱਗਦਾ ਹੌਲੀ ਹੌਲੀ ਆ ਰਹੇ, ਪਰ ਇਸ ਵਕਤ ਮਤਲਬ ਇੰਡੀਵਿਜੂਅਲ ਸਕੂਲ ਡਿਸਟ੍ਰਿਕਟਸ ਉਹ ਫੈਸਲਾ ਕਰ ਸਕਦੇ ਨੇ ਜੇ ਉਹਨਾਂ ਨੇ ਅਜੇ ਸ਼ੁਰੂ ਕਰਨਾ ਜਾਂ ਬਾਅਦ ਦੇ ਵਿੱਚ। ਸੋ ਇਹ ਕੰਪਲਸਰੀ ਅਜੇ ਆ ਰਿਹਾ, ਪਰ ਇਸ ਸਾਲ ਅਜੇ ਕੰਪਲਸਰੀ ਨਹੀਂ ਹੈ। ਓਕੇ, ਚਲੋ ਤੇ ਜਿਹੜੀ ਵੈਬੀਨਾਰ ਦੇ ਵਿੱਚ ਰਜਿਸਟ੍ਰੇਸ਼ਨ ਦੇ ਲਈ ਜਿਹੜਾ ਲਿੰਕ ਸਰੋਤਿਓ ਅਸੀਂ ਪਾਇਆ, ਉਹ ਜ਼ਰੂਰ ਉਸ ਦੇ ਵਿੱਚ ਸ਼ਾਮਲ ਹੋਵੋ। ਵੱਧ ਤੋਂ ਵੱਧ ਜਿਹੜੇ ਆ ਤੁਸੀਂ ਇਸ ਰਜਿਸਟ੍ਰੇਸ਼ਨ ਜਿਹੜੀ ਵੈਬੀਨਾਰ ਉਸ ਦੇ ਵਿੱਚ ਹੋਵੋ। ਅਤੇ ਇੰਦਰਪ੍ਰੀਤ, ਇਹ ਕੀ ਆਪਣੇ ਇਸ ਵੈਬੀਨਾਰ ਦੇ ਵਿੱਚ ਇਹ ਵੀ ਦੱਸਿਆ ਜਾਊਗਾ ਵੀ ਜਿੱਦਾਂ ਆਪਣਾ ਇਹ ਮਸਲਾ ਹੈਗਾ ਵੀ ਬਹੁਤ ਸਾਰੀਆਂ ਅਜੇ ਯੂਨੀਫਾਈਡ ਸਕੂਲ ਡਿਸਟ੍ਰਿਕਟਸ ਦੇ ਵਿੱਚ ਕੰਪਲਸਰੀ ਨਹੀਂ ਆ, ਵੀ ਕਿੱਦਾਂ ਬੱਚੇ ਤੇ ਜਿਹੜੇ ਮਾਪੇ ਆ ਉਹ ਉਹਨਾਂ ਨੂੰ ਮੇਬੀ ਪ੍ਰੈਸ਼ਰ ਜਾਂ ਦਬਾਅ ਪਾ ਕੇ ਇਸ ਨੂੰ ਜਿਹੜਾ ਉੱਥੇ ਲਗਵਾ ਸਕਦੇ ਆ? ਕੀ ਇਸ ਦੇ ਬਾਰੇ ਵੀ ਜਾਣਕਾਰੀਆਂ ਹੋਣਗੀਆਂ ਇਸ ਵੈਬੀਨਾਰ 'ਚ? ਹਾਂਜੀ, ਹੋਣਗੀਆਂ। ਸਾਡੇ ਐਜੂਕੇਸ਼ਨ ਡਾਇਰੈਕਟਰ ਜਿਹੜੇ ਹੈਗੇ ਸਿੱਖ ਕੋਲੀਸ਼ਨ ਦੇ, ਪ੍ਰਿਤਪਾਲ ਕੌਰ, ਉਹ ਵੀ ਇਸ ਵੈਬੀਨਾਰ ਦੇ ਨਾਲ ਜੁੜਨਗੇ ਤੇ ਉਹ ਥੋੜੇ ਟਿਪਸ ਦੇਣਗੇ ਦੋਨੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਕਿ ਉਹ ਕਿਸ ਤਰੀਕੇ ਦੇ ਨਾਲ ਆਪਣੇ ਟੀਚਰਾਂ ਦੇ ਨਾਲ ਗੱਲ ਕਰ ਸਕਦੇ ਨੇ, ਕਿਸ ਤਰ੍ਹਾਂ ਅਸੀਂ ਦਬਾਅ ਪਾ ਸਕਦੇ ਹਾਂ ਕਿ ਇਹ ਜਿਹੜਾ ਐਥਨਿਕ ਸਟੱਡੀਜ਼ ਮਾਡਲ ਕਰਿਕੂਲਮ ਆ ਉਹ ਸਿੱਖਾਂ ਦੀ ਜ਼ਰੂਰ ਥੋੜ੍ਹੀ ਜਿਹੀ ਹਾਈਲਾਈਟ ਕਰਨੀ ਚਾਹੀਦੀ ਆ, ਸਪੈਸ਼ਲੀ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਸਾਡੀ ਬਹੁਤ ਹੀ ਵੱਡੀ ਸਿੱਖ ਪਾਪੂਲੇਸ਼ਨ ਹੈਗੀ ਆ। ਸੋ ਇਟਸ ਵੈਰੀ ਇੰਪੋਰਟੈਂਟ ਕਿ ਉਹ ਸਾਡੇ ਬਾਰੇ ਵੀ ਟੀਚ ਕਰਨ। ਸੋ ਹਾਂਜੀ, ਇਹ ਵੀ ਅਸੀਂ ਗੱਲ ਕਰਾਂਗੇ ਬੁੱਧਵਾਰ ਨੂੰ। ਸੋ ਬਿਲਕੁਲ, ਇਹ ਸਾਰੇ ਜਿੰਨੇ ਵੀ ਪੇਰੈਂਟਸ ਸੁਣ ਰਹੇ ਹੈਗੇ ਆ ਜਾਂ ਜਿਹੜੇ ਬੱਚੇ ਉਹਨਾਂ ਦੇ ਜਿਹੜੇ ਸਕੂਲ ਡਿਸਟ੍ਰਿਕਟ ਜਾਂਦੇ ਆ, ਇਹ ਕੋਈ ਇੱਦਾਂ ਸਟੇਟ ਬਹੁਤ ਪੁਸ਼ ਕਰ ਰਹੀ ਆ। ਗੈਬਨ ਨਿਊਸਮ ਨੇ $5 ਮਿਲੀਅਨ ਜਿਹੜਾ ਆ ਸਟੇਟ ਦਾ ਬਜਟ ਰੱਖਿਆ 2020 ਤੇ 21 ਦੇ ਲਈ, ਤਾਂ ਕਿ ਜਿਹੜੇ ਟੀਚਰਸ ਆ ਇਸ ਸਬਜੈਕਟ ਨੂੰ ਪੜ੍ਹਾਉਣ ਦੇ ਲਈ ਪ੍ਰਪੇਅਰ ਹੋ ਸਕਣ। ਸੋ ਜੇ ਜਿਹੜੇ ਸੁਣ ਰਹੇ ਆ, ਜੇ ਉਹ ਅਜੇ ਫੇਸਬੁੱਕ 'ਤੇ ਉਹਨਾਂ ਨੇ ਅਜੇ ਨਹੀਂ ਦੇਖਿਆ ਜਾਂ ਇੰਸਟਾਗ੍ਰਾਮ 'ਤੇ ਨਹੀਂ ਦੇਖਿਆ, ਪੋਸਟ ਅਸੀਂ ਹਰ ਥਾਂ ਦੇ ਉੱਤੇ ਪਾ ਰਹੇ ਹਾਂ, ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ, ਇਸ ਦੇ ਬਾਰੇ ਦੱਸ ਰਹੇ ਹਾਂ। ਉੱਦਾਂ ਬੋਲ ਕੇ ਦੱਸ ਦਿੰਦਾ, bit.ly/ethnic studies webinar। ਜੇ ਤੁਸੀਂ ਇਹ ਵਾਲਾ ਲਿੰਕ ਵੀ ਆਪਣੇ URL ਦੇ ਵਿੱਚ ਕਰੋਗੇ ਤਾਂ ਉੱਥੇ ਆ ਜਾਊਗਾ। ਸੋ ਇਸ ਜਿਹੜੇ ਆ ਵੈਬੀਨਾਰ ਦੇ ਵਿੱਚ ਇੰਦਰਪ੍ਰੀਤ ਕੌਰ ਜਿਹੜੇ ਸਿੱਖ ਕੋਲੀਸ਼ਨ ਤੋਂ ਆਪਣੇ ਨਾਲ ਰਾਈਟ ਨਾਓ ਗੱਲ ਕਰ ਰਹੇ ਇਹ ਹੋਣਗੇ, ਨੈਨਦੀਪ ਸਿੰਘ ਜੋ ਆਪਣੇ ਨਾਲ ਇਸ ਟਾਈਮ ਜਗਾਰਾ ਮੂਵਮੈਂਟ ਤੋਂ ਗੱਲ ਕਰ ਰਹੇ ਉਹ ਵੀ ਹੋਣਗੇ, ਪ੍ਰਿਤਪਾਲ ਕੌਰ ਜਿਨ੍ਹਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਇਸ ਸਿੱਖ ਕੋਲੀਸ਼ਨ ਵੱਲੋਂ, ਅਤੇ ਜਿਹੜੇ ਜਗਾਰਾ ਮੂਵਮੈਂਟ ਦੇ ਵੱਲੋਂ ਹਰਵੀਨ ਕੌਰ ਜਿਹੜੇ ਹੋਣਗੇ, ਅਤੇ ਪੰਜਾਬੀ ਰੇਡੀਓ USA ਵੱਲੋਂ ਮੈਂ ਰਾਜਕਰਨਵੀਰ ਸਿੰਘ ਇਸ ਜਿਹੜੇ ਵੈਬੀਨਾਰ ਨੂੰ ਆਪਾਂ ਮੋਡਰੇਟ ਕਰਾਂਗੇ। ਸੋ ਸਾਰੇ ਜਾਣਿਆਂ ਨੂੰ ਮੈਂ ਬੇਨਤੀ ਕਰਦੇ ਹਾਂ, ਜ਼ਰੂਰ ਸਾਰੇ ਹੀ ਜਾਣੇ ਤਿੰਨੋਂ ਹੀ ਆਰਗੇਨਾਈਜੇਸ਼ਨ ਦੇ ਦੁਆਰਾ ਵੀ ਵੱਧ ਤੋਂ ਵੱਧ ਜਿਹੜੇ ਇਸ ਵੈਬੀਨਾਰ ਦੇ ਵਿੱਚ ਤੁਸੀਂ ਜਿਹੜੇ ਉਹ ਸ਼ਿਰਕਤ ਕਰੋ, ਸ਼ਮੂਲੀਅਤ ਕਰੋ, ਤਾਂ ਜੋ ਆਪਾਂ ਜਿਹੜੀ ਐਜ਼ ਅ ਸਿੱਖ ਕਮਿਊਨਿਟੀ ਪੁਸ਼ ਕਰੀਏ ਵੀ ਆਪਣੀ ਜਿਹੜੀ ਸਿੱਖ ਅਮਰੀਕਨਸ ਆ ਉਹਨਾਂ ਦੇ ਜਿਹੜੇ ਇਤਿਹਾਸ ਦੇ ਬਾਰੇ ਇੱਥੋਂ ਦੇ ਲੋਕਾਂ ਨੂੰ ਜਿਹੜਾ ਉਹ ਦੱਸਿਆ ਜਾਵੇ। ਦੇਖੋ, ਆਈਡੈਂਟਿਟੀ ਦਾ ਮਸਲਾ ਜਦੋਂ ਤੋਂ ਸਿੱਖ ਆਏ ਆ ਉਦੋਂ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਹੈਗਾ ਆ। ਸੋ ਕੀ ਕੁਛ ਕਰ ਰਿਹਾ ਇਕਨੋਮਿਕ ਤੌਰ ਦੇ ਉੱਤੇ, ਕਿੰਨਾ ਇਹਨਾਂ ਨੇ ਖੁਸ਼ਹਾਲੀ ਲੈ ਕੇ ਆਂਦੀ ਆ ਅਮਰੀਕਾ ਦੇ ਵਿੱਚ, ਕਿੰਨੀਆਂ ਜੌਬਸ ਕ੍ਰੀਏਟ ਕੀਤੀਆਂ, ਕਈ ਕੁਛ ਜਿਹੜਾ ਉਹ ਹੈਗਾ ਆ। ਸੋ ਵਾਧੂ ਦਾ ਜਿਹੜੀ ਬੁਲਿੰਗ ਆ, ਹੋਰ ਸਾਰੀਆਂ ਚੀਜ਼ਾਂ ਉਮੀਦ ਕਰਦੇ ਹਾਂ ਵੀ ਅਜਿਹੀਆਂ ਜਿਹੜੀਆਂ ਸਟੱਡੀਜ਼ ਜੇ ਗ੍ਰਾਸ ਰੂਟ ਲੈਵਲ ਦੇ ਉੱਤੇ ਦੱਸੀਆਂ ਜਾਣਗੀਆਂ ਤਾਂ ਇੱਦਾਂ ਦੀਆਂ ਜਿਹੜੀਆਂ ਡਿਸਕ੍ਰਿਮੀਨੇਸ਼ਨ ਆ ਜਾਂ ਇਹ ਬੁਲਿੰਗ ਆ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਉਹ ਘਟਣ। ਜੀ ਨੈਨਦੀਪ, ਤੁਸੀਂ ਕੀ ਕਹਿਣਾ ਚਾਹੁੰਦੇ ਇਸ ਚੀਜ਼ ਬਾਰੇ? ਨਹੀਂ, ਬਿਲਕੁਲ ਜੀ, ਬਸ ਇਹ ਦੁਬਾਰਾ ਮੈਂ ਮਤਲਬ ਸੰਗਤ ਨੂੰ ਇਹ ਬੇਨਤੀ ਹੈ ਕਿ ਜ਼ਰੂਰ ਆ ਜਾਓ, ਮਤਲਬ ਸ਼ਾਮਲ ਹੋ। ਪਰਸੋਂ ਜਿਹੜੀ ਵੈਬੀਨਾਰ ਜਿਹੜਾ ਹੋਣਾ ਹੈ ਐਡਰੈਸ ਤੇ ਸਾਰੀ ਇਨਫੋਰਮੇਸ਼ਨ ਤੁਸੀਂ ਹੁਣੇ ਦੇ ਚੁੱਕਾ ਜੀ। ਸੋ ਇੰਦਰਪ੍ਰੀਤ, ਸਮਾਂ ਵੀ ਆਪਣਾ ਜਿਹੜਾ ਸਮਾਪਤੀ ਵੱਲ ਨੂੰ ਹੈ, ਜਾਣ ਤੋਂ ਪਹਿਲਾਂ ਤੁਸੀਂ ਹੋਰ ਕੀ ਇਸ ਦੇ ਬਾਰੇ ਕਹਿਣਾ ਚਾਹੁੰਦੇ ਹੋ? ਜੀ ਵੀਰ ਜੀ, ਮੈਂ ਇਹ ਸੰਗਤਾਂ ਨੂੰ ਬੇਨਤੀ ਕਰਾਂਗੀ ਕਿ ਤੁਸੀਂ ਪਲੀਜ਼ ਬੁੱਧਵਾਰ ਨੂੰ ਜੁਆਇਨ ਕਰਿਓ। ਤੇ ਇਹ ਸਾਡੇ ਬੱਚਿਆਂ ਲਈ ਇਹ ਬਹੁਤ ਹੀ ਜ਼ਰੂਰੀ ਆ ਕਿ ਉਹਨਾਂ ਦੀ ਰੈਪ੍ਰਜ਼ੈਂਟੇਸ਼ਨ ਜਿਹੜੀ ਆ ਉਹ ਕਲਾਸਰੂਮਸ ਦੇ ਵਿੱਚ ਰਿਫਲੈਕਟ ਹੋਣ ਤੇ ਉਹ ਆਪਣੀ ਆਈਡੈਂਟਿਟੀ ਹੋਰਾਂ ਦੇ ਨਾਲ ਵੀ ਸ਼ੇਅਰ ਕਰ ਸਕਣ, ਤੇ ਜਿਹੜੇ ਇਹਨਾਂ ਦੇ ਕਲਾਸਮੇਟਸ ਆ ਉਹ ਵੀ ਸਿੱਖਾਂ ਦੇ ਬਾਰੇ ਸਿੱਖ ਸਕਣ।
ਜੀ ਜੀ ਬਿਲਕੁਲ। ਸੋ 4 ਸਪੀਕਰ ਜਿਹੜੇ ਹੋਣਗੇ, ਉਸ ਤੋਂ ਬਾਅਦ ਅਖੀਰ ਦੇ ਵਿੱਚ ਕੁਐਸਚਨ ਆਨਸਰ ਦਾ ਫਾਰਮੈਟ ਵੀ ਹੋਵੇਗਾ। ਜੇ ਕਿਸੇ ਦੇ ਜਿਨ੍ਹਾਂ ਨੇ ਵੈਬੀਨਾਰ 'ਚ ਸ਼ਾਮਲ ਹੋਇਆ, ਜੇ ਉਹਨਾਂ ਦੇ ਸਵਾਲ ਵੀ ਹੋਏ ਤਾਂ ਉਹ ਵੀ ਉਸ ਟਾਈਮ ਉਹਨਾਂ ਨੂੰ ਬਾਅਦ ਦੇ ਵਿੱਚ ਇਹਨਾਂ ਨੂੰ ਜਿਹੜੇ ਉਹ ਪੁੱਛ ਸਕਣਗੇ। ਸੋ ਸ਼ਾਮ ਨੂੰ 7 ਵਜੇ 30 ਤਰੀਕ ਨੂੰ, ਪਰਸੋਂ ਨੂੰ, ਬੁੱਧਵਾਰ ਨੂੰ, ਕੈਲੀਫੋਰਨੀਆ ਦੇ ਟਾਈਮ ਦੇ ਮੁਤਾਬਕ ਇਹ ਜਿਹੜਾ ਐਥਨਿਕ ਸਟੱਡੀਜ਼ ਮਾਡਲ ਕਰਿਕੂਲਮ ਆ ਉਸ ਨੂੰ ਪੁਸ਼ ਕਰਨ ਦੇ ਲਈ, ਉਸ ਦੇ ਵਿੱਚ ਜਿਹੜੀ ਸਿੱਖਾਂ ਦੀ ਜਾਣਕਾਰੀ ਆ ਉਸ ਨੂੰ ਸ਼ਾਮਲ ਕਰਨ ਦੇ ਲਈ ਕਿੱਦਾਂ ਵੱਧ ਤੋਂ ਵੱਧ ਆਪਾਂ ਸਕੂਲ, ਹੋਰ ਡਿਸਟ੍ਰਿਕਟਸ ਆ ਉਹਨਾਂ ਨੂੰ ਇਹ ਜਿਹੜਾ ਆ ਇਸ ਨੂੰ ਆਪਣੇ ਕਰਿਕੂਲਮ ਦੇ ਵਿੱਚ ਐਡ ਕਰਨ ਦੇ ਲਈ, ਕੰਪਲਸਰੀ ਕਰਨ ਦੇ ਲਈ ਜਿਹੜਾ ਆਪਾਂ ਕੋਸ਼ਿਸ਼ ਕਰੀਏ। ਅਤੇ ਇਹ ਚਾਹੇ ਇਟਸ ਆਲਵੇਜ਼ ਸਟੈਪ ਬਾਏ ਸਟੈਪ ਹੁੰਦਾ ਆ। ਇਹ ਇੱਕ ਹਿਸਾਬ ਦੇ ਨਾਲ ਵੱਡੀ ਜਿੱਤ ਆ, ਕਿਉਂਕਿ ਆਪਾਂ ਸ਼ੁਰੂਆਤ ਕੀਤੀ, ਆਪਣੀ ਜਿਹੜੀ ਹਿਸਟਰੀ ਆ ਉਸ ਨੂੰ ਇਸ ਦੇ ਵਿੱਚ ਸ਼ਾਮਲ ਕੀਤਾ ਆ। ਅਤੇ ਉਮੀਦ ਕਰਦੇ ਹਾਂ ਆਉਣ ਵਾਲੇ ਭਵਿੱਖ ਦੇ ਵਿੱਚ ਸਾਰੇ ਪਾਸੇ ਜਿਹੜੀ ਆ ਇਹ ਜਿਹੜੀ ਸਟੱਡੀਜ਼ ਆ, ਇੱਦਾਂ ਦੇ ਕਰਿਕੂਲਮ ਆ, ਇੱਦਾਂ ਦੀ ਜਿਹੜੀ ਜਾਣਕਾਰੀ ਆ ਉਹ ਜਿਹੜੀ ਉਹ ਪਹੁੰਚਾਈ ਜਾ ਸਕੇ। ਅਤੇ ਇੰਦਰਪ੍ਰੀਤ ਕੌਰ ਜੀ ਬਹੁਤ ਬਹੁਤ ਸ਼ੁਕਰੀਆ, ਨੈਨਦੀਪ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ, ਅਤੇ ਮਿਲਦੇ ਹਾਂ ਜੀ ਵੈਬੀਨਾਰ ਵਾਲੇ ਦਿਨ ਫਿਰ। ਹਾਂਜੀ, ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ ਬਹੁਤ ਬਹੁਤ। ਅਤੇ ਬਿਲਕੁਲ ਸਰੋਤਿਓ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਅਤੇ ਇੱਕ ਵਾਰੀ ਫੇਰ ਦੱਸਦੇ ਜਾਈਏ, ਇਹ ਬੁੱਧਵਾਰ ਨੂੰ 30 ਤਰੀਕ ਨੂੰ ਜਿਹੜਾ ਸ਼ਾਮੀ 7 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਹ ਜਿਹੜਾ ਵੈਬੀਨਾਰ ਹੋਊਗਾ bit.ly/ethnic studies webinar। ਇਹ ਵੀ ਤੁਸੀਂ URL ਦੇ ਵਿੱਚ ਜਾ ਕੇ, ਇੱਥੇ ਜਾ ਕੇ ਤੁਸੀਂ ਖੁਦ ਰਜਿਸਟਰ ਕਰ ਸਕਦੇ ਆ। ਸੋ ਰਜਿਸਟਰ ਕਰਨਾ ਜ਼ਰੂਰੀ ਆ। ਸੋ ਰਜਿਸਟਰ ਕਰਕੇ ਫਿਰ ਇਸ ਦੇ ਵਿੱਚ ਤੁਹਾਨੂੰ ਜਿਹੜਾ ਲਿੰਕ ਆ ਉਹ ਜ਼ੂਮ ਦਾ ਕੱਲ੍ਹ ਦਿੱਤਾ ਜਾਊਗਾ, ਜਾਂ ਫ਼ੋਨ ਨੰਬਰ ਜਿਹੜਾ ਉਹ ਕੱਲ੍ਹ ਦਿੱਤਾ ਜਾਊਗਾ, ਜਿਸ ਦੇ ਬਾਅਦ ਦੇ ਵਿੱਚ ਤੁਸੀਂ ਇਸ 'ਚ ਸ਼ਿਰਕਤ ਜਿਹੜੀ ਉਹ ਕਰ ਸਕੋਗੇ। ਸੋ ਬਹੁਤ ਬਹੁਤ ਸ਼ੁਕਰੀਆ। ਅਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ, ਅਤੇ ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਉਹ ਹੋਵੇਗਾ ਜੀ ਆਤਮਿਕ ਆਨੰਦ ਜੀ 11 ਵਜੇ ਤੱਕ। ਅਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ 11 ਤੋਂ ਲੈ ਕੇ ਜਿਹੜਾ ਜੀ 12:30 ਵਜੇ ਤੱਕ ਪ੍ਰੋਗਰਾਮ ਆਵੇਗਾ ਜੀ ਹਾਸੇ ਚਾਰੇ ਪਾਸੇ। ਉਸ ਤੋਂ ਉਪਰੰਤ ਪ੍ਰੋਗਰਾਮ 12:30 ਤੋਂ 2 ਵਜੇ ਤੱਕ ਪ੍ਰੋਗਰਾਮ ਆਵੇਗਾ ਕੁਝ ਗੱਲਾਂ ਕੁਝ ਗੀਤ। 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ। 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਦੇਸੋਂ ਪਰਦੇਸ। ਦੈਨ 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਜਿਹੜਾ ਉਹ ਪੇਸ਼ ਕੀਤਾ ਜਾਊਗਾ। 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਆ ਉਹ ਜਿਹੜੇ ਉਹ ਪੇਸ਼ ਕੀਤੇ ਜਾਣਗੇ। ਅਤੇ 8:30 ਵਜੇ ਫਿਰ ਪ੍ਰੋਗਰਾਮ ਆਵੇਗਾ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ। ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਪਹਿਲੋਂ ਜਿਹੜੀਆਂ ਅਹਿਮ ਖਬਰਾਂ ਤੋਂ ਬਾਅਦ ਦੇ ਵਿੱਚ ਤੁਹਾਡੇ ਸਰੋਤਿਆਂ ਦੀਆਂ ਜਿਹੜੀਆਂ ਕਾਲਸ ਆ, ਫੋਨਸ ਆ, ਉਹ ਵੀ ਜਿਹੜੇ ਉਹ ਲਏ ਜਾਣਗੇ। ਤੁਸੀਂ ਉਸ ਪ੍ਰੋਗਰਾਮ ਦੇ ਵਿੱਚ ਵੀ ਜ਼ਰੂਰ ਹਿੱਸਾ ਜਿਹੜਾ ਜੀ ਉਹ ਲਿਓ। ਅਤੇ ਹੁਣ ਆਪਾਂ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਿਹੀ ਸਤਿ ਸਤਿ ਸ਼੍ਰੀ ਸ਼੍ਰੀ ਅਕਾਲ। ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।